पंजाबी रेडियो USA सुन रहे सारे ही मानयोग ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਪੰਜਾਬ ਭਰ ਦੀਆਂ ਜਿਹੜੀਆਂ ਅਹਿਮ ਖਬਰਾਂ ਉਸ ਦੇ ਉੱਤੇ ਜਿਹੜੀ ਆਪਾਂ ਨਜ਼ਰ ਬਣਾਉਂਦੇ ਹੁੰਦੇ ਹਾਂ ਅਤੇ ਮੇਰੇ ਨਾਲ ਜੁੜਦੇ ਹੁੰਦੇ ਨੇ ਮਿੰਟੂ ਗੁਰਸਰੀਆ ਜੀ। ਪਰ ਮੈਂ ਹੁਣੇ ਗੱਲ ਕਰ ਰਿਹਾ ਸੀ ਪਰ ਲਾਈਨ ਦੇ ਵਿੱਚ ਥੋੜ੍ਹੀ ਪ੍ਰੋਬਲਮ ਆ ਰਹੀ ਜਿੱਦਾਂ ਆਪਾਂ ਜਾਣਦੇ ਹੀ ਹਾਂ ਵੀ ਉੱਥੇ ਜਿਹੜੀ ਪ੍ਰੋਬਲਮ ਜਿਹੜੀ ਚੱਲ ਰਹੀ ਆ। ਸੋ ਮੈਂ ਦੁਬਾਰਾ ਉਹਨਾਂ ਦੇ ਨਾਲ ਜਿਹੜਾ ਕੰਟੈਕਟ ਕਰਕੇ ਤੁਹਾਡੇ ਸਾਰਿਆਂ ਦੇ ਨਾਲ ਜਿਹੜਾ ਰੂਬਰੂ ਮੁੜ ਕੇ ਹੁੰਦਾ ਆ। ਬਸ ਇੱਦਾਂ ਹੀ ਤੁਸੀਂ ਜੁੜੇ ਰਹੋ। ਹੁਣੇ ਜਿਹੜੀ ਲਾਈਨ ਜਿਹੜੀ ਆ ਮੈਂ ਉਹਨਾਂ ਦੇ ਨਾਲ ਦੁਬਾਰਾ ਮਿਲਾਉਣਾ ਹੈ। ਤੇ ਲੋ ਜੀ ਆਪਣੇ ਨਾਲ ਜੁੜ ਚੁੱਕੇ ਨੇ ਹੁਣ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਆਓ ਖਬਰਾਂ ਦੀ ਜਿਹੜੀ ਸ਼ੁਰੂਆਤ ਕਰਦੇ ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਹਿਯੋਗੀ ਨੇ ਸਪਾਂਸਰ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਜਿਹੜੇ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ ਉਸ ਦੇ ਬਾਰੇ ਜਾਣਕਾਰੀ ਲਈ ਕਾਲ 408 272 2500। ਕ੍ਰਿਸ਼ਨ ਧਨੋਤਾ ਯੂਬਰ ਸਿਟੀ, ਬਚੇਤਰ ਸਿੰਘ ਚਾਹਲ ਫਰੈਜ਼ਨੋ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀਗਲ ਪਲੰਬਿੰਗ ਵਾਲੇ ਬੇਕਰਸਫੀਲਡ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਹੀ ਬਜ਼ੁਰਗ ਸਾਰੇ ਸੀਨੀਅਰ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਇਹਨਾਂ ਤੋਂ ਲੈ ਸਕਦੇ ਹੋ। 2 ਲੋਕੇਸ਼ਨਸ ਹਨ, ਸੈਂਟਾਨੈਲਾ ਵਿੱਚ ਅਤੇ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸੋਹਤਾ 209 277 1013 209 277 1013 ਦੇ ਉੱਤੇ। ਮਿੰਟੋ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਭਾਰਤ ਬੰਦ ਦੌਰਾਨ 6 ਮੌਤਾਂ, ਪੰਜਾਬ ਵਿੱਚ ਇੰਟਰਨੈਟ ਹਾਲੇ ਵੀ ਮੁਅੱਤਲ। ਦੇਖੋ ਮੌਤਾਂ ਦੀ ਗਿਣਤੀ ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਕ 6 ਤੋਂ ਟੱਪਦੀ ਹੈ, 7 ਹੋ ਗਈ ਆ। ਸਵੇਰ ਤੱਕ ਹੋ ਸਕਦਾ ਕਿ ਅੰਕੜੇ ਹੋਰ ਵੀ ਵੱਧ ਜਾਣ। ਹਿੰਸਾ ਕਿਉਂਕਿ ਬਹੁਤ ਵੱਡੇ ਪੱਧਰ ਤੇ ਹੋਈ ਆ, ਵਿਆਪਕ ਪੱਧਰ ਤੇ ਹੋਈ ਆ। ਜਿਵੇਂ ਜਿਵੇਂ ਰਿਪੋਰਟਾਂ ਆਉਂਦੀਆਂ ਪਈਆਂ ਨੁਕਸਾਨ ਤਿਵੇਂ ਤਿਵੇਂ ਵੱਧਦਾ ਪਿਆ। ਖਾਸ ਤੌਰ ਤੇ 3-4 ਪ੍ਰਦੇਸ਼ ਆ ਜਿੱਦਾਂ ਜਿਹੜੇ ਮੱਧ ਪ੍ਰਦੇਸ਼ ਹੋਇਆ, ਝਾਰਖੰਡ, ਬਿਹਾਰ, ਗੁਜਰਾਤ, ਇਸ ਤੋਂ ਇਲਾਵਾ ਪੰਜਾਬ, ਉੜੀਸਾ, ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਸਾਰੀ ਭੰਨਤੋੜ ਹੋਈ ਹੈ। ਸਾਡੇ ਪੰਜਾਬ ਦੇ ਵਿੱਚ ਵੀ ਮਲੇਰਕੋਟਲੇ, ਫਿਰੋਜ਼ਪੁਰ, ਬਠਿੰਡੇ ਕਾਫੀ ਜਗ੍ਹਾ ਭੰਨਤੋੜ ਹੋਈ ਹੈ, ਕਾਫੀ ਜਗ੍ਹਾ ਝੜਪਾਂ ਹੋਈਆਂ ਨੇ। ਹਾਲਾਂਕਿ ਪੰਜਾਬ ਦੇ ਵਿੱਚ ਇਹ ਚੀਜ਼ ਖੁਸ਼ਗਵਾਰ ਰਹੀ ਕਿ ਇੱਥੇ ਕੋਈ ਬਹੁਤੀ ਵੱਡੀ ਨਾ ਤੇ ਝੜਪ ਹੋਈ ਹੈ, ਨਾ ਕੋਈ ਬਹੁਤੀ ਵੱਡੀ ਘਟਨਾ ਵਾਪਰੀ ਹੈ, ਪਰ ਬਾਵਜੂਦ ਇਸ ਤੇ ਭੰਨਤੋੜ ਤੇ ਝੜਪਾਂ ਹੁੰਦੀਆਂ ਰਹੀਆਂ ਪੰਜਾਬ 'ਚ ਵੀ। ਉੱਦਾਂ ਸਭ ਤੋਂ ਜ਼ਿਆਦਾ ਮੌਤਾਂ ਮੇਰੇ ਖਿਆਲ ਦੇ ਨਾਲ ਮੱਧ ਪ੍ਰਦੇਸ਼ ਹੋਈਆਂ, 5 ਦੇ ਕਰੀਬ। ਉੱਥੇ ਗੋਲੀਆਂ ਵੀ ਚੱਲੀਆਂ ਔਰ ਇੱਕ ਤੇ ਨਿਰਦੋਸ਼ ਹੀ ਮਾਰਿਆ ਗਿਆ। ਉਹ ਵਿਚਾਰਾ ਆਪਣੇ ਘਰ ਦੀ ਖਿੜਕੀ 'ਚ ਖੜਾ ਸੀਗਾ ਵਿਦਿਆਰਥੀ, ਕਿਸੇ ਨੇ ਗੋਲੀ ਚਲਾਈ ਸੀ ਉਹਦੇ ਵੱਜ ਗਿਆ। ਸੋ ਇਸ ਤਰ੍ਹਾਂ ਸਾਰਾ ਦਿਨ ਹੀ ਇਹ ਸਭ ਕੁਛ ਚੱਲਦਾ ਰਿਹਾ। ਅੱਜ ਜਿੱਦਾਂ ਹੀ ਭਾਰਤ ਬੰਦ ਦੀ ਕਾਲ ਦਾ ਅਸਰ ਹੋਣਾ ਸ਼ੁਰੂ ਹੋਇਆ, ਤਿਵੇਂ ਤਿਵੇਂ ਚੱਕਾ ਜਾਮ ਸੀਗਾ। ਫਿਰ ਇਸ ਤੋਂ ਇਲਾਵਾ ਭੀੜਾਂ ਜਿਹੜੀਆਂ ਹਥਿਆਰਾਂ ਸਮੇਤ ਉਹ ਮੈਦਾਨ 'ਚ ਉਤਰ ਰਹੀਆਂ। ਫਿਰ ਤੁਹਾਨੂੰ ਪਤਾ ਹੀ ਆ ਕਿ ਜਦੋਂ ਭੀੜਾਂ ਕਿਸੇ ਥਾਂ ਤੇ ਜੀ ਲਾਈਨ ਦੇ ਵਿੱਚ ਮੈਨੂੰ ਲੱਗਦਾ ਫਿਰ ਪ੍ਰੋਬਲਮ ਆ ਰਹੀ ਆ। ਮਾਫੀ ਚਾਹੁੰਦੇ ਹਾਂ ਇਸ ਚੀਜ਼ ਦੇ ਲਈ। ਆਪਾਂ ਜਿੱਦਾਂ ਦੱਸ ਹੀ ਰਹੇ ਸੀ ਵੀ ਇੰਟਰਨੈਟ ਵੀ ਮੁਅੱਤਲ ਆ, ਕਈ ਤਰੀਕੇ ਦੀ ਜਿਹੜੀ ਉੱਥੇ ਸਮੱਸਿਆ ਆ ਰਹੀ ਆ। ਸੋ ਹੋਪਫੁਲੀ ਜਿਹੜੀ ਆਪਣੀ ਲਾਈਨ ਆ ਦੁਬਾਰਾ ਜਿਹੜੀ ਉਹ ਜੁੜ ਜਾਵੇਗੀ।
ਜੀ ਮਿੰਟੂ ਜੀ, ਗੱਲ ਹੀ ਆਪਾਂ ਕਰ ਰਹੇ ਸੀਗੇ ਇੰਟਰਨੈਟ ਮੁਅੱਤਲ ਦੀ ਪ੍ਰੋਬਲਮ ਦੀ, ਤੇ ਮੈਨੂੰ ਲੱਗਦਾ ਸ਼ਾਇਦ ਉਸੇ ਦਾ ਹੀ ਕਾਰਨ ਆ ਵੀ ਬਾਰ-ਬਾਰ ਲਾਈਨ ਦੇ ਵਿੱਚ ਪ੍ਰੋਬਲਮ ਆ ਰਹੀ ਆ। ਜੀ ਜੀ, ਮੈਂ ਗੱਲ ਦੁਬਾਰਾ ਤੋਂ ਸ਼ੁਰੂ ਕਰ ਦਿੰਦਾ ਤਾਂ ਕਿ ਗੱਲ ਪੂਰੀ ਹੋ ਜਾਵੇ ਤੇ ਸੰਖੇਪ ਚ ਮੈਂ ਉਸ ਗੱਲ ਨੂੰ ਨਿਬੇੜ ਦਿੰਦਾ। ਦੇਖੋ, ਵਿਆਪਕ ਪੱਧਰ ਤੇ ਹਿੰਸਾ ਹੋਈ ਆ, ਬੰਦ ਦੀ ਕਾਲ ਸੀਗੀ। ਕਾਲ ਕਾਹਤੋਂ ਬੰਦ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ SC ST ਐਕਟ ਹੈ ਜਿਹੜਾ, ਉਹਦੇ ਵਿੱਚ ਸੁਪਰੀਮ ਕੋਰਟ ਨੇ ਕੁਛ ਤਬਦੀਲੀਆਂ ਕਰ ਦਿੱਤੀਆਂ ਸਨ। ਜਿਹੜਾ ਦਲਿਤ ਵਰਗ ਆ ਉਹ ਇਸ ਗੱਲ ਤੋਂ ਖਫਾ, ਇਸ ਗੱਲ ਤੋਂ ਰੋਹ ਦੇ ਵਿੱਚ ਆ ਕਿ ਉਹਨਾਂ ਨੂੰ ਜੋ ਪ੍ਰੋਟੈਕਟ ਕਰਦਾ, ਜੋ ਅਧਿਕਾਰ ਦਿੰਦਾ ਵਿਸ਼ੇਸ਼ ਇੱਕ ਐਕਟ ਜਿਹੜਾ ਕਾਨੂੰਨ SC ST ਐਕਟ, ਤਾਂ ਉਹ ਕਾਨੂੰਨ ਬਦਲਿਆ ਜਾਊਗਾ ਤੇ ਸਾਡੇ ਪੱਲੇ ਕੱਖ ਨਹੀਂ ਰਹਿਣਾ। ਇਹਦਾ ਮਤਲਬ ਇਹ ਹੈ ਕਿ ਜਾਬਰਾਂ ਨੂੰ, ਜ਼ਾਲਮਾਂ ਨੂੰ ਖੁੱਲ੍ਹ ਦਿੱਤੀ ਜਾਊਗੀ। ਸੋ ਉਸ ਕਾਨੂੰਨ ਦੇ ਬਦਲੇ ਜਾਣ ਤੋਂ ਇਸ ਕਰਕੇ ਵੀ ਨਾਰਾਜ਼ਗੀ ਵਧੇਰੇ ਆ ਕਿਉਂਕਿ ਇਹਨਾਂ ਦਾ ਮੰਨਣਾ ਕਿ ਨਰਿੰਦਰ ਮੋਦੀ ਸਰਕਾਰ ਨੇ ਬਹਾਨੇ ਦੇ ਨਾਲ ਸੁਪਰੀਮ ਕੋਰਟ ਦੇ ਜ਼ਰੀਏ ਇਹ ਸਾਰਾ ਕੁਛ ਕਰਵਾਇਆ ਕਿਉਂਕਿ ਇਹਨਾਂ ਨੇ ਜਾ ਕੇ ਉੱਥੇ ਆਪਣਾ ਬੰਦਾ ਹੀ ਨਹੀਂ ਪੇਸ਼ ਕੀਤਾ, ਵਕੀਲ ਹੀ ਨਹੀਂ ਪੇਸ਼ ਕੀਤਾ, ਜਿਹੜਾ ਕਿ ਅਟਾਰਨੀ ਜਨਰਲ ਉੱਥੇ ਪੇਸ਼ ਕਰਨਾ ਚਾਹੀਦਾ ਸੀ ਇਹਨਾਂ ਨੂੰ। ਸੋ ਇਸੇ ਗੱਲ ਤੋਂ ਇਹ ਬੰਦ ਦੀ ਕਾਲ ਆਈ ਸੀਗੀ ਔਰ ਅੱਜ ਸਵੇਰ ਤੋਂ ਚੱਕਾ ਜਾਮ ਸੀ ਇੱਕ ਤਰ੍ਹਾਂ ਨਾਲ। ਪਰਿਵਾਰ ਦੇ ਵਿੱਚ ਜਿੱਦਾਂ ਜਿੱਦਾਂ ਭੀੜਾਂ ਬਾਜ਼ਾਰਾਂ 'ਚ ਉਤਰੀਆਂ, ਸੜਕਾਂ ਤੇ ਉਤਰੀਆਂ, ਤਿਵੇਂ ਤਿਵੇਂ ਜ਼ਿੰਦਗੀ ਠਹਿਰ ਗਈ। ਸੋ ਬਹੁਤ ਵੱਡੇ ਪੱਧਰ ਤੇ ਭੰਨਤੋੜ ਵੀ ਹੋਈ ਆ। ਮੈਂ ਥੋੜਾ ਜਿਹਾ ਤੁਹਾਨੂੰ ਅਪਡੇਟ ਕਰ ਦਿੰਦਾ ਕਿੱਥੋਂ ਕਿੱਥੋਂ ਕੀ ਰਿਪੋਰਟ ਆ। ਹੁਣ ਤੱਕ ਰਾਜਸਥਾਨ ਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਆ, ਉੱਥੇ ਕਈ ਜ਼ਿਲ੍ਹਿਆਂ ਦੇ ਵਿੱਚ 144 ਲਾ ਦਿੱਤੀ ਗਈ ਆ। ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਬੰਦਾ ਮਰ ਗਿਆ, 3 ਬੰਦੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਆ, ਫਟੜਿਆ। ਮੱਧ ਪ੍ਰਦੇਸ਼ ਦੇ ਵਿੱਚ 4 ਮੌਤਾਂ ਨੇ। ਗਵਾਲੀਅਰ ਦੇ ਵਿੱਚ 19 ਜਾਣੇ ਜ਼ਖਮੀ ਆ, 2 ਵਿੱਚੋਂ ਬਹੁਤ ਜ਼ਿਆਦਾ ਸੀਰੀਅਸ ਨੇ, ਕ੍ਰਿਟੀਕਲ ਨੇ। ਇਸ ਦੌਰਾਨ ਮੁਰੈਨਾ ਜ਼ਿਲ੍ਹਾ ਜਿਹੜਾ, ਉਹਦੇ ਵਿੱਚ ਵੀ 1 ਜਣੇ ਦੀ ਮੌਤ ਹੋ ਗਈ ਆ ਤੇ ਉੱਥੇ ਕਰਫਿਊ ਨਾਫਿਜ਼ ਕਰ ਦਿੱਤਾ ਗਿਆ। ਆਜ਼ਮਗੜ੍ਹ ਤੇ ਮੁਜ਼ੱਫਰਨਗਰ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਹਿੰਸਾ ਵਾਪਰੀ ਆ। ਮੇਰਠ ਦੇ ਵਿੱਚ ਪ੍ਰਦਰਸ਼ਨਕਾਰੀਆਂ ਤੇ ਬੜਾ ਜ਼ਬਰਦਸਤ ਲਾਠੀਚਾਰਜ ਕੀਤਾ ਗਿਆ। ਰਾਂਚੀ ਝਾਰਖੰਡ ਦੇ ਵਿੱਚ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੇ ਦਰਮਿਆਨ ਬਹੁਤ ਵੱਡੀ ਝੜਪ ਹੋਈ ਆ। ਬਾੜਮੇਰ ਰਾਜਸਥਾਨ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਗੱਡੀਆਂ ਫੂਕ ਦਿੱਤੀਆਂ। ਉੜੀਸਾ ਦੇ ਸੰਬਲਪੁਰ ਤੇ ਬਿਹਾਰ ਦੇ ਅਰਰੀਆ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਵਿਰੋਧ ਜਤਾਉਂਦਿਆਂ ਟ੍ਰੇਨਾਂ ਰੋਕ ਦਿੱਤੀਆਂ। ਟ੍ਰੇਨਾਂ ਰੋਕਣ ਦੀਆਂ ਹੋਰ ਵੀ ਬਹੁਤ ਜ਼ਿਆਦਾ ਰਿਪੋਰਟਾਂ ਨੇ, ਵਧੇਰੇ ਰਿਪੋਰਟਾਂ ਨੇ। ਇਸ ਤੋਂ ਇਲਾਵਾ ਰਾਜਸਥਾਨ ਦੇ ਵਿੱਚ ਜੋਧਪੁਰ ਬਹੁਤ ਵੱਡਾ ਸ਼ਹਿਰ ਹੈ, ਮਸ਼ਹੂਰ ਸ਼ਹਿਰ ਆ, ਉੱਥੇ ਵੀ ਰੱਜ ਕੇ ਹਿੰਸਾ ਕੀਤੀ ਗਈ ਆ। ਇੱਥੋਂ ਤੱਕ ਕਿ ਕੁਛ ਵੱਡੀਆਂ ਦੁਕਾਨਾਂ ਨੂੰ ਲੁੱਟਿਆ ਵੀ ਗਿਆ। ਉੱਥੇ ਇੱਕ ਇੰਸਪੈਕਟਰ ਨੂੰ ਅਟੈਕ ਆ ਗਿਆ ਕਿਉਂਕਿ ਜਦੋਂ ਉਹਨੇ ਦੇਖਿਆ ਕਿ ਭੀੜ ਬੇਕਾਬੂ ਹੋ ਗਈ ਆ ਔਰ ਉਹ ਕਿਤੇ ਨਾ ਕਿਤੇ ਨਾਕਾਮ ਸਾਬਤ ਹੋ ਰਿਹਾ, ਤਾਂ ਉਹ ਜਿੱਦਾਂ ਬੰਦਾ ਫਿਕਰ 'ਚ ਡੁੱਬ ਜਾਂਦਾ ਜਾਂ ਬੰਦਾ ਕਿਤੇ ਨਾ ਕਿਤੇ ਚਿੰਤਤ ਹੋ ਜਾਂਦਾ ਵਧੇਰੇ, ਤਾਂ ਇਸੇ ਗੱਲ ਤੋਂ ਦਹਿਲ ਕੇ ਉਸ ਬੰਦੇ ਦਾ ਹਾਰਟ ਫੇਲ ਹੋ ਗਿਆ ਤੇ ਦੱਸਦੇ ਆ ਕਿ ਉਹਦੀ ਹਾਲਤ ਨਾਜ਼ੁਕ ਆ। ਇਸ ਤਰ੍ਹਾਂ ਬਹੁਤ ਵੱਡੇ ਪੱਧਰ ਤੇ ਜਿੱਥੇ ਹਿੰਸਾ ਵਾਪਰੀ ਆ ਉੱਥੇ ਭੰਨਤੋੜ ਵੀ ਹੋਈ ਆ। ਉਹ ਇਸ ਤੋਂ ਇਲਾਵਾ ਜਾਨਾਂ ਵੀ ਚਲੇ ਗਈਆਂ ਨੇ। ਦੇਸ਼ ਦਾ ਅਰਥਚਾਰਾ ਅੱਜ ਦੇ ਦਿਨ ਪੂਰੇ ਦਾ ਪੂਰਾ ਹੀ ਖੜ ਗਿਆ ਕਿਉਂਕਿ ਸਕੂਲਾਂ, ਕਾਲਜਾਂ ਤੋਂ ਲੈ ਕੇ ਬੈਂਕਿੰਗ ਸੈਕਟਰ ਤੱਕ ਦੇ ਅਦਾਰੇ ਸਭ ਕੁਛ ਠੱਪ ਰਿਹਾ। ਸੋ ਕੁੱਲ ਮਿਲਾ ਕੇ ਅੱਜ ਦਾ ਦਿਨ ਸੀਗਾ ਜਿਹੜਾ, ਉਹ ਅਸਲ 'ਚ ਕਿਹਾ ਜਾ ਸਕਦਾ ਕਿ ਭਾਰਤ ਬੰਦ ਦੇ ਨਾਮ ਤੇ ਰਿਹਾ, ਬੰਦ ਹੀ ਰਿਹਾ ਦੇਸ਼। ਇਹਦੇ ਵਿੱਚ ਇੱਕ ਚੀਜ਼ ਜੇ ਆਪਾਂ ਦਲਿਤਾਂ ਦੇ ਲਿਹਾਜ਼ ਨਾਲ ਦੇਖੀਏ ਤੇ ਪੋਜ਼ਿਟਿਵ ਇਹ ਸੀਗੀ ਕਿ ਉਹਨਾਂ ਦਾ ਏਕਾ ਬੜਾ ਜ਼ਬਰਦਸਤ ਨਿਕਲਿਆ। ਬਹੁਤ ਵੱਡੇ ਪੱਧਰ ਤੇ ਉਹਨਾਂ ਨੇ ਇਸ ਬੰਦ ਨੂੰ ਸਫਲ ਬਣਾਇਆ। ਪਰ ਦੂਸਰੇ ਪਾਸੇ ਜੇ ਦੇਖੀਏ ਤਾਂ ਸਾਡੀ ਇੱਥੋਂ ਦੀ ਰਾਜਨੀਤੀ ਨੇ ਇਹ ਨੌਬਤ ਲਿਆ ਦਿੱਤੀ ਜਿਹੜੀ ਕਿ ਟਾਲੀ ਜਾ ਸਕਦੀ ਸੀ। ਤੁਸੀਂ ਦੇਖੋਗੇ ਕਿ ਇਹ ਜਿਹੜਾ ਫੈਸਲਾ ਆਇਆ ਵਾ ਇਹ 20 ਮਾਰਚ ਨੂੰ ਆਇਆ ਔਰ ਅੱਜ ਜਦੋਂ ਭਾਰਤ ਬੰਦ ਦਾ ਅੱਧਾ ਦਿਨ ਬੀਤ ਗਿਆ ਸੀਗਾ ਤਾਂ ਕੇਂਦਰ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਅਸੀਂ ਇੱਥੇ ਰਿਵੀਜ਼ਨ ਪਟੀਸ਼ਨ ਪਾਉਣ ਜਾ ਰਹੇ ਹਾਂ ਸੁਪਰੀਮ ਕੋਰਟ 'ਚ। ਤੇ ਜੇ ਹਾਈ ਭਰੋਸਾ ਪਹਿਲਾਂ ਦੇ ਦਿੱਤਾ ਜਾਂਦਾ ਅਸੀਂ ਭਾਈ ਰਿਵੀਜ਼ਨ ਪਟੀਸ਼ਨ ਪਾਵਾਂਗੇ ਸੁਪਰੀਮ ਕੋਰਟ 'ਚ, ਅਸੀਂ ਜਾ ਕੇ ਉੱਥੇ ਪ੍ਰਸਤੁਤੀਕਰਨ ਕਰਾਂਗੇ ਦਲੀਲਾਂ ਦਾ ਔਰ ਤੁਹਾਡਾ ਪੱਖ ਰੱਖਾਂਗੇ। ਜੇ ਨਹੀਂ ਤਾਂ ਅਸੀਂ ਤੁਹਾਨੂੰ ਭਰੋਸਾ ਦਿੰਦੇ ਹਾਂ ਕਿ ਤੁਹਾਡੇ ਜਿਹੜੇ ਵਿਸ਼ੇਸ਼ ਅਧਿਕਾਰ ਆ ਉਹਨਾਂ ਨੂੰ ਅਸੀਂ ਪ੍ਰੋਟੈਕਟ ਕਰਾਂਗੇ, ਚਾਹੇ ਅਸੈਂਬਲੀ 'ਚ ਸਾਨੂੰ ਕੋਈ ਕਾਨੂੰਨ ਹੋਰ ਲਿਆਉਣਾ ਪਵੇ। ਸੋ ਜੇ ਭਰੋਸਾ ਦਿੱਤਾ ਜਾਂਦਾ ਤਾਂ ਮੇਰੇ ਖਿਆਲ ਦੇ ਨਾਲ ਆ ਜਿਹੜੀਆਂ ਮੌਤਾਂ ਇਹ ਔਰ ਜਿੰਨਾ ਦੇਸ਼ ਦਾ ਨੁਕਸਾਨ ਹੋਇਆ ਸਾਰਾ ਬਚਾਇਆ ਜਾ ਸਕਦਾ ਸੀਗਾ। ਪਰ ਕਿਉਂਕਿ ਇਹ ਸਾਡੇ ਇੱਥੋਂ ਦੀ ਰਾਜਨੀਤੀ ਦਾ ਇੱਕ ਹੱਥ ਕੰਡਾ ਕਿ ਇੱਥੇ ਕੰਮ ਨਹੀਂ, ਇੱਥੇ ਵੰਡ ਦੇ ਆਧਾਰ ਤੇ ਜਿੱਤ ਤੈਅ ਹੁੰਦੀ ਆ। ਕੰਮ ਇਹਨਾਂ ਦੇ ਕੋਲ ਇੰਨੇ ਨਹੀਂ ਹੁੰਦੇ, ਵੰਡ ਹੀ ਇਹਨਾਂ ਦੀ ਜਿੱਤ ਹਾਰ ਤੈਅ ਕਰਦੀ ਆ। ਸੋ ਇਸ ਮਾਮਲੇ 'ਚ ਵੀ ਵੰਡ ਕਿਤੇ ਨਾ ਕਿਤੇ ਨਜ਼ਰ ਆਉਂਦੀ ਆ ਕਿਉਂਕਿ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਸਮੇਤ ਭਾਰਤੀ ਜਨਤਾ ਪਾਰਟੀ ਦੇ ਉਹ ਦਲਿਤਾਂ ਦੇ ਹੱਕ 'ਚ ਖੜੀਆਂ ਨਜ਼ਰ ਆਉਂਦੀਆਂ ਕਿਉਂਕਿ ਬਹੁਤ ਵੱਡਾ ਵੋਟ ਬੈਂਕ ਆ। ਪਰ ਜਿਸ ਤਰੀਕੇ ਨਾਲ ਖੁੱਲ੍ਹ ਦਿੱਤੀ ਗਈ, ਜਿਸ ਤਰੀਕੇ ਨਾਲ ਅੱਜ ਭੀੜ ਨੇ ਹਥਿਆਰ ਵਰਤੇ, ਮੇਰੇ ਖਿਆਲ ਦੇ ਨਾਲ ਇਹ
ਖਤਰਨਾਕ ਸੰਕੇਤ ਹੈ, ਕਿਉਂਕਿ ਹੁਣ ਦੇਖੋ ਮੰਨ ਲਓ ਰਿਵੀਜ਼ਨ ਪਟੀਸ਼ਨ ਦੇ ਵਿੱਚੋਂ ਵੀ ਇਹਨਾਂ ਦਾ ਕੇਸ ਜਿਹੜਾ ਹਾਰ ਜਾਂਦਾ ਹੈ ਤੇ ਫਿਰ ਉਹ ਸੂਰਤ ਦੇ ਵਿੱਚ ਵੀ ਭੀੜ ਖੁੱਲ ਕੇ ਆਏਗੀ ਮੈਦਾਨ 'ਚ, ਕਿਉਂਕਿ ਵੋਟਾਂ ਦੀ ਰਾਜਨੀਤੀ ਆ, ਸ਼ਿਕੰਜਾ ਕੱਸਿਆ ਨਹੀਂ ਜਾ ਸਕਦਾ, ਤਾਂ ਕਿਤੇ ਨਾ ਕਿਤੇ ਫਿਰ ਗੜਬੜਸ਼ਾਹੀ ਵੀ ਹੋਏਗੀ। ਸੋ ਇਹ ਦੋਨੇ ਪੱਖ ਆ। ਇਹ ਭਾਰਤੀ ਜਨਤਾ ਪਾਰਟੀ ਵਾਲੇ ਕਹੀ ਜਾਂਦੇ ਕਿ ਦੇਖੋ ਜੀ ਵਿੱਚ ਛੁੱਟੀਆਂ ਆ ਗਈਆਂ, ਅਸੀਂ ਇਸ ਕਰਕੇ ਰਿਵੀਜ਼ਨ ਪਟੀਸ਼ਨ ਫਾਈਲ ਨਹੀਂ ਕਰ ਸਕੇ, ਪਰ ਦਲਿਤ ਕਹਿੰਦੇ ਆ ਕਿ ਨਹੀਂ, ਅਸਲ ਦੇ ਵਿੱਚ ਕਹਾਣੀ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਸੁਪਰੀਮ ਕੋਰਟ ਨੂੰ ਵਰਤ ਕੇ ਦਲਿਤਾਂ ਨੂੰ ਨੁਕਰੇ ਲਾਉਣ ਜਾ ਰਹੀ ਹੈ। ਜੀ ਜੀ, ਤੇ ਇਸ ਤੋਂ ਆਉਣ ਵਾਲੀਆਂ ਅਗਲੇ ਸਾਲ ਦੀਆਂ ਇਲੈਕਸ਼ਨਸ ਦੇ ਉੱਤੇ ਕਾਫੀ ਵੱਡਾ ਅਸਰ ਦੇਖਿਆ ਜਾਊਗਾ। ਇਹ ਤੇ ਹੈ ਰਾਜਕਰਨਵੀਰ ਸਿੰਘ ਜੀ, ਇਹ ਤੇ ਹੈ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇੱਥੇ ਕਤਾਰਬੰਦੀ ਹੀ ਕੰਮ ਕਰਦੀ ਹੈ, ਚਾਹੇ ਉਹ ਜਾਤੀ ਸਮੀਕਰਨ ਹੋਣ, ਚਾਹੇ ਉਹ ਫਿਰਕੂ ਫਸਾਦ ਹੋਣ, ਸਾਰਾ ਕੁਛ ਕਰਾ ਕੇ ਜਿਹੜਾ ਉਹ ਅਸਲ ਦੇ ਵਿੱਚ ਇਹ ਹੈ ਕਿ ਵਰਗ ਵੰਡ ਕਰ ਦਿੱਤੀ ਜਾਂਦੀ ਹੈ। ਇਹ ਇੱਕ ਵਰਗ ਨੂੰ ਦੋ ਕਤਾਰਾਂ 'ਚ ਵੰਡ ਕੇ ਇੱਕ ਨੂੰ ਉੱਧਰ ਇੱਕ ਨੂੰ ਉੱਧਰ। ਸਾਡੇ ਪੰਜਾਬ ਦੇ ਵਿੱਚ ਕੀ ਹੋਇਆ ਸੀਗਾ, ਮੌਰ ਬੰਬ ਬਲਾਸਟ, ਖਾਲਿਸਤਾਨ ਦਾ ਇਸ਼ੂ, ਸਾਰਾ ਕੁਛ ਹੋਇਆ। ਸੋ ਇਹ ਸਾਰੇ ਪਾਸੇ ਹੀ ਆ, ਭਾਰਤ ਦੇ ਵਿੱਚ ਇਹ ਸਭ ਕੁਛ ਚੱਲ ਪਿਆ। ਜਿਵੇਂ ਤੁਸੀਂ ਦੇਖੋਗੇ ਬਿਹਾਰ ਦੇ ਵਿੱਚ, ਬੰਗਾਲ ਦੇ ਵਿੱਚ ਦੰਗੇ ਚੱਲਦੇ ਪਏ ਆ, ਬੜੇ ਵੱਡੇ ਪੱਧਰ ਤੇ ਫਿਰਕੂ ਫਸਾਦ ਹੁੰਦਾ ਹੈ, ਦੂਸਰੇ ਪਾਸੇ ਇਹ ਮੁੱਦਾ ਚੁੱਕ ਦਿੱਤਾ ਗਿਆ। ਹੁਣ ਇਹ ਵੀ ਹੋ ਸਕਦਾ ਹੈ ਨਾ, ਮੰਨ ਲਓ ਜਿੱਦਾਂ ਹੁਣ ਦਲਿਤ ਕਹਿੰਦੇ ਆ ਕਿ ਸੁਪਰੀਮ ਕੋਰਟ ਨੂੰ ਵਰਤਿਆ ਜਾ ਰਿਹਾ ਸਰਕਾਰ ਵੱਲੋਂ, ਤਾਂ ਜੇ ਮੰਨ ਲਓ ਉਹਨਾਂ ਦੀ ਗੱਲ ਦੇ ਵਿੱਚ ਵਜ਼ਨ ਹੈ, ਸੱਚਾਈ ਆ, ਤੇ ਫਿਰ ਇਸ ਚੀਜ਼ ਦੇ ਵਿੱਚ ਇਹ ਵੀ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਇਹ ਸ਼ੋਅ ਕਰ ਦੇਣ, ਇਹ ਦਿਖਾਵਾ ਕਰ ਦੇਣ ਕਿ ਆ ਦੇਖੋ ਜੀ ਅਸੀਂ ਤੁਹਾਡੇ ਹੱਕ 'ਚ ਕਾਰਵਾਈ ਕੀਤੀ ਤੇ ਅਸੀਂ ਤੁਹਾਨੂੰ ਆ ਮੁਕੱਦਮਾ ਜਿੱਤ ਕੇ ਦਿੱਤਾ ਜਾਂ ਤੁਹਾਡੇ ਲਈ ਵੱਖਰਾ ਕਾਨੂੰਨ ਬਣਾਇਆ, ਤਾਂ ਉਹ ਵੀ ਤੇ ਕਮਾਂਡ ਆ ਨਾ। ਬਿਲਕੁਲ ਬਿਲਕੁਲ ਬਿਲਕੁਲ, ਦੇਖਦੇ ਹਾਂ ਵੀ ਕੇਸ ਜਿਹੜਾ ਕਰਵਟ ਊਂਠ ਜਿਹੜਾ ਬੇਸਿਕਲੀ ਬੈਠੂਗਾ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਇਰਾਕ ਤਰਾਸਦੀ 'ਚ ਮਾਰੇ ਗਏ ਭਾਰਤੀਆਂ ਦੀਆਂ ਲਾਸ਼ਾਂ ਜਿਹੜੀਆਂ ਭਾਰਤ ਪੁੱਜੀਆਂ। ਦੇਖੋ ਲਾਸ਼ਾਂ ਲੂਸ਼ਾਂ ਤੇ ਕੁਛ ਨਹੀਂ ਹੈ, ਰਾਜਕਰਨਵੀਰ ਸਿੰਘ ਜੀ ਇਕੱਲੇ ਸਿੰਗਰ ਸੀਗੇ ਔਰ ਉਹ ਤਾਬੂਤ ਦੇ ਵਿੱਚ ਆਏ ਆ। ਅਸੀਂ ਤੇ ਤਸਵੀਰਾਂ ਵੇਖ ਕੇ ਚਾਹੁੰਦੇ ਪਏ ਸਾਂ ਕਿ ਕੀ ਬਣ ਗਿਆ, ਉਹਨਾਂ ਪਰਿਵਾਰਾਂ ਤੇ ਕੀ ਬੀਤੀ ਹੋਊਗੀ। ਪੱਥਰਾਂ ਦੀਆਂ ਸਿੱਲਾਂ ਜਾਪਦੇ ਸਨ, ਉਹ ਮਨੁੱਖ ਤੇ ਜਾਪਦੇ ਹੀ ਨਹੀਂ ਸੀ ਜੋ ਉਹਨਾਂ ਤਾਬੂਤਾਂ ਨੂੰ ਉਡੀਕ ਰਹੇ ਸੀਗੇ। ਏਦਾਂ ਹੀ ਲੱਗਦਾ ਸੀ ਜਿੱਦਾਂ ਪੱਥਰ ਦੀਆਂ ਸਿੱਲਾਂ ਬੈਠੀਆਂ ਹੋਣ। ਸੋ ਆਏ ਆ, ਤਾਬੂਤ ਆਏ ਆ, ਸਾਬਕਾ ਜਨਰਲ ਵੀਕੇ ਸਿੰਘ ਲੈ ਕੇ ਆਇਆ ਬਗਦਾਦ ਤੋਂ। ਉੱਥੇ ਜਦੋਂ ਇਹ ਤਾਬੂਤ ਪੁੱਜੇ ਆ ਅੰਮ੍ਰਿਤਸਰ ਦੇ ਵਿੱਚ, ਕਿਉਂਕਿ ਸਭ ਤੋਂ ਪਹਿਲਾਂ ਅੰਮ੍ਰਿਤਸਰ ਆਉਣੇ ਸਨ, ਸਭ ਤੋਂ ਜ਼ਿਆਦਾ ਪੰਜਾਬੀ ਸੀਗੇ, ਤਾਂ ਉੱਥੇ ਜੋ ਕੁਛ ਹੋਇਆ ਉਹ ਬੜਾ ਮਾੜਾ ਸੀ। ਜੋ ਉੱਥੇ ਪਰਿਵਾਰਾਂ ਨਾਲ ਹੋਇਆ, ਟੱਬਰਾਂ ਨਾਲ ਹੋਇਆ, ਉਹ ਤੇ ਆਪਾਂ ਨੂੰ ਪਤਾ ਕਿ ਜਦੋਂ 13ਵਾਂ ਹੋਇਆ ਬੜੀ ਹੋਣੀ ਵਾਪਰੀ ਆ ਉਹਨਾਂ ਪਰਿਵਾਰਾਂ ਦੇ ਨਾਲ। ਪਰ ਜੋ ਅੱਜ ਉੱਥੇ ਰਾਜਨੀਤੀ ਦੇ ਰੂਪ 'ਚ ਅਸੀਂ ਦੇਖਿਆ, ਉਹ ਵੀ ਕੋਈ ਘੱਟ ਦੁੱਖ ਦੇਣ ਵਾਲਾ ਨਹੀਂ ਸੀਗਾ। ਜਿੱਦਾਂ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਵੀਕੇ ਸਿੰਘ ਉੱਤੇ ਜਵਾਬ ਦਿੰਦਾ ਪਿਆ ਸੀਗਾ ਜੀ, ਜਵਾਨ ਤੇ ਉਹਨਾਂ ਦੀ ਗਿੱਠ ਲੰਮੀ ਆ। ਉਹ ਦੇਖੋ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਇਹਨਾਂ ਪੀੜਤਾਂ ਨੂੰ ਕੋਈ ਨੌਕਰੀ ਦਿਓਗੇ, ਉਹ ਕਹਿੰਦਾ ਜੀ ਮੈਂ ਆਪਣੇ ਪੱਧਰ ਤੇ ਕਿਵੇਂ ਐਲਾਨ ਕਰ ਸਕਦਾ, ਇਹ ਕੋਈ ਬਿਸਕੁਟ ਥੋੜ੍ਹੀ ਹੈ ਜਿਹੜਾ ਮੈਂ ਵੰਡੀ ਜਾਵਾਂ, ਇਹ ਕੋਈ ਫੁੱਟਬਾਲ ਦੀ ਖੇਡ ਥੋੜ੍ਹੀ। ਇਸ ਤਰ੍ਹਾਂ ਦੇ ਬਿਲਕੁਲ ਬੇਮਿਆਰੇ ਤੇ ਹੌਲੇ ਦਰਜੇ ਦੇ ਨਾ ਉਹਦੇ ਬਿਆਨ ਸੀਗੇ। ਮੈਂ ਕਹੂੰਗਾ ਕਿ ਅੱਜ ਨਵਜੋਤ ਸਿੱਧੂ ਸੀਗਾ ਨਾ ਜਿਹੜਾ, ਜਿਹਨੂੰ ਅਸੀਂ ਨੌਨ ਸੀਰੀਅਸ ਲੀਡਰ ਗਿਣਦੇ ਹਾਂ, ਉਹ ਬੜਾ ਜਿਵੇਂ ਬੰਦਾ ਨਾਪ ਤੋਲ ਕੇ ਬੋਲਦਾ, ਬੜਾ ਨਾਪ ਤੋਲ ਕੇ ਬੋਲਦਾ ਪਿਆ ਸੀ। ਉਹਦੇ ਸ਼ਬਦਾਂ ਦੇ ਵਿੱਚ ਸੰਵੇਦਨਾ ਸੀ, ਉਹਦੇ ਸ਼ਬਦਾਂ ਦੇ ਵਿੱਚ ਕਿਤੇ ਨਾ ਕਿਤੇ ਦਰਦ ਲੁਕਿਆ ਹੋਇਆ ਸੀਗਾ, ਚਾਹੇ ਉਹ ਸਿਆਸੀ ਲਿਹਾਜ਼ ਨਾਲ ਹੀ ਹੋਵੇ, ਪਰ ਲੱਗਦਾ ਇਹੋ ਹੀ ਸੀਗਾ। ਯਾਨੀ ਬੜਾ ਸੋਚ ਸਮਝ ਕੇ ਨਾਪ ਤੋਲ ਕੇ ਉਹ ਬੰਦਾ ਬੋਲਦਾ ਪਿਆ ਸੀ। ਸਾਡੀ ਸਰਕਾਰ ਨੇ ਇੱਥੋਂ ਦੀ ਨੇ ਜਿਹੜੀ ਲੋਕਲ ਗੌਰਮੈਂਟ ਹੈ ਸਾਡੀ, ਉਹਨਾਂ ਨੇ 5 ਲੱਖ ਰੁਪਈਆ ਤੇ ਇੱਕ ਨੌਕਰੀ ਦਾ ਐਲਾਨ ਕਰ ਦਿੱਤਾ ਕਿ ਯੋਗਤਾ ਦੇ ਹਿਸਾਬ ਦੇ ਨਾਲ ਅਸੀਂ ਟੱਬਰਾਂ ਨੂੰ, ਜਿੰਨੇ ਵੀ ਪੀੜਤ ਟੱਬਰ ਆ ਉਹਨਾਂ ਨੂੰ ਅਸੀਂ ਨੌਕਰੀ ਦੇਵਾਂਗੇ। ਪਰ ਕੇਂਦਰ ਸਰਕਾਰ ਦਾ ਉਹ ਜਿਹੜਾ ਸਾਡਾ ਇੱਥੋਂ ਦਾ ਵਿਦੇਸ਼ ਰਾਜ ਮੰਤਰੀ ਆ, ਉਹ ਤੇ ਬਿਲਕੁਲ ਪੱਲਾ ਝਾੜ ਗਿਆ। ਹੁਣ ਦੇਖੋ ਇਹਨਾਂ ਨੇ ਆ ਪਿੱਛੇ ਜੇ ਵੀ ਟੱਬਰਾਂ ਨੂੰ ਇਹ ਪ੍ਰਵਾਸ ਬਣਾਈ ਸੀਗੀ ਕਿ ਅਸੀਂ ਤੁਹਾਡੇ ਲਈ ਵੱਖਰੇ ਤੌਰ ਤੇ ਐਲਾਨ ਕਰਾਂਗੇ। ਹੁਣ ਇੱਥੋਂ ਦੀ ਸਰਕਾਰ ਨੇ ਐਲਾਨ ਕਰ ਦਿੱਤਾ, ਚਲੋ ਜੋ ਉਹਨਾਂ ਦਾ ਬਣਦਾ ਸਰਦਾ, ਉਹਨਾਂ ਨੇ ਕਿਹਾ ਕਿ ਅਸੀਂ ਦੇਖੋ ਨੌਕਰੀ ਵੀ ਇਹਨਾਂ ਨੂੰ ਦੇਣੀ ਆ, ਅਸੀਂ 5 ਲੱਖ ਰੁਪਈਆ ਇਮਦਾਦ ਵੀ ਦੇਣੀ ਆ, ਔਰ ਇਸ ਤੋਂ ਇਲਾਵਾ 20,000 ਰੁਪਈਆ ਪੈਨਸ਼ਨ ਅਸੀਂ ਇਹਨਾਂ ਦੀ ਇਹ ਕੰਟੀਨਿਊ ਕਰਾਂਗੇ। ਸੋ ਇਹ ਪੰਜਾਬ ਸਰਕਾਰ ਨੇ ਆਪਣੇ ਪੱਧਰ ਤੇ ਐਲਾਨ ਕੀਤਾ, ਪਰ ਕੇਂਦਰ ਨੇ ਕੋਈ ਐਲਾਨ ਅੱਜ ਵੀ ਨਹੀਂ ਕੀਤਾ। ਇਹੀ ਕਾਰਨ ਆ ਕਿ ਦੇਖੋ ਕੁਛ ਤਾਬੂਤ ਦੇ ਵਿੱਚ ਜਿਹੜੇ ਪਿੰਜਰ ਸੀਗੇ ਉਹ ਤੇ ਓਦਾਂ ਦੇ ਓਦਾਂ ਹੀ ਸੰਸਕਾਰ ਕਰ ਦਿੱਤੇ ਗਏ, ਪਰ ਕੁਛ ਏਦਾਂ ਸੀਗੇ ਜਿਹੜੇ ਖੋਲੇ ਗਏ। ਹਾਲਾਂਕਿ ਇਹਨਾਂ ਨੇ ਕਿਹਾ ਸੀਗਾ ਕਿ ਖੋਲ ਕੇ ਨਾ ਵੇਖੋ ਜੀ ਬੜੇ ਘਾਤਕ ਕੈਮੀਕਲ ਆ, ਇਹ ਹੈ ਉਹ ਹੈ ਜੋ, ਪਰ ਕੁਛ ਪਰਿਵਾਰਾਂ ਨੇ ਖੋਲ ਲਏ। ਹਾਲਾਂਕਿ ਜਦੋਂ ਖੋਲੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਹਾਲ ਉਹਨਾਂ ਦਾ ਕੀ ਹੋਇਆ ਹੋਊਗਾ। ਇੱਕ ਪਰਿਵਾਰ ਇਹੋ ਜਿਹਾ ਵੀ ਸੀਗਾ ਜਿਹੜਾ ਅੜ ਗਿਆ, ਪੰਜਾਬ ਸਰਕਾਰ ਦੇ ਐਲਾਨ ਤੋਂ ਬਾਅਦ ਵੀ ਅੜ ਗਿਆ। ਸ਼ਾਇਦ ਜਲੰਧਰ ਜ਼ਿਲ੍ਹੇ ਦਾ ਕਚੂਰਵਾਲ ਪਿੰਡ ਸੀਗਾ, ਉੱਥੋਂ ਦਾ ਕੋਈ ਗਿਆ ਸੀਗਾ ਸੱਜਣ ਬਾਹਰ,
ਜਿਹਦੀ ਉੱਥੇ ਮੌਤ ਹੋਈ ਆ। ਤਾਂ ਉਹਦਾ ਪਰਿਵਾਰ ਕਹਿੰਦਾ ਕਿ ਦੇਖੋ ਅਸੀਂ ਕਿਸੇ ਸਰਕਾਰੀ ਨੁਮਾਇੰਦੇ ਤੇ ਯਕੀਨ ਨਹੀਂ ਕਰਦੇ ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਜਾਂ ਨਰਿੰਦਰ ਮੋਦੀ ਕੋਈ ਐਲਾਨ ਨਹੀਂ ਕਰਦਾ, ਅਸੀਂ ਇਸ ਸਰਕਾਰੀ ਐਲਾਨ ਤੇ ਯਕੀਨ ਕਰਕੇ ਸੰਸਕਾਰ ਨਹੀਂ ਕਰਾਂਗੇ। ਉਹਨਾਂ ਦੇ ਕਹਿਣ ਦਾ ਮਤਲਬ ਸੀਗਾ ਕਿ ਜਾਂ ਤੇ ਮੁੱਖ ਮੰਤਰੀ ਤੇ ਜਾਂ ਪ੍ਰਧਾਨ ਮੰਤਰੀ ਐਲਾਨ ਕਰੇ ਜੋ ਵੀ ਸਾਡੇ ਨਾਲ ਕਰਨਾ। ਉਹ ਕਹਿੰਦੇ ਅਸੀਂ ਇਹਨਾਂ ਤੇ ਅੱਗੇ ਯਕੀਨ ਕਰਦੇ 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 ਇੱਥੋਂ ਤੱਕ ਆ ਗਏ ਕਿ ਸਾਡੇ ਜੀਆਂ ਦੀ ਚੱਜ ਨਾਲ ਮਿੱਟੀ ਵੀ ਸਾਨੂੰ ਨਸੀਬ ਨਹੀਂ ਹੋਈ। ਸੋ ਇਹ ਸਾਰਾ ਕੁਛ ਅੱਜ ਉੱਥੇ ਵਾਪਰਦਾ ਪਿਆ ਸੀਗਾ। ਅੰਤ ਦੇ ਵਿੱਚ ਬਹੁਤਿਆਂ ਦਾ ਅੱਜ ਸੰਸਕਾਰ ਕਰ ਦਿੱਤਾ ਗਿਆ, ਪਰ ਕੁਛ ਇੱਕਾ ਦੁੱਕਾ ਹੈ ਨਹੀਂ ਜਿਨ੍ਹਾਂ ਦਾ ਸੰਸਕਾਰ ਨਹੀਂ ਹੋ ਸਕਿਆ। ਪਰ ਸਭ ਤੋਂ ਦੁਖਦ ਗੱਲ ਇਹੋ ਹੀ ਆ ਕਿ ਜਿਹੜਾ ਬੰਦਾ ਉੱਥੋਂ ਲੈ ਕੇ ਆਇਆ ਪਿੰਜਰਾ ਨੂੰ, ਵੈਸੇ ਉਹਨਾਂ ਨੇ ਝੂਠ ਫਰੇਬ ਕਪਟ ਬਹੁਤ ਕੀਤਾ, ਪਰ ਅੱਜ ਦੇ ਦਿਨ ਵੀ ਜਿਸ ਤਰੀਕੇ ਨਾਲ ਉਹਨੇ ਆ ਕੇ ਇੱਥੇ ਵਤੀਰਾ ਅਖਤਿਆਰ ਕਰੀ ਰੱਖਿਆ ਨਾ, ਉਹ ਇਹਨਾਂ ਮਨਾਂ ਨੂੰ ਹੋਰ ਠੇਸ ਪਹੁੰਚਾ ਕੇ ਗਿਆ। ਜ਼ਰੂਰਤ ਇਸ ਗੱਲ ਦੀ ਸੀਗੀ ਕਿ ਇਹਨਾਂ ਪਰਿਵਾਰਾਂ ਲਈ ਕੇਂਦਰ ਦਾ ਜਿਹੜਾ ਇਹ ਨੁਮਾਇੰਦਾ ਸੀ, ਜਿਹੜਾ ਖੁਦ ਕੇਂਦਰੀ ਕੈਬਨਿਟ ਦਾ ਹਿੱਸਾ ਵਾ, ਉਹ ਕੋਈ ਨਾ ਕੋਈ ਐਲਾਨ ਕਰਕੇ ਜਾਂਦਾ। ਤਾਂ ਇਹਦਾ ਮਤਲਬ ਆ ਕਿ ਜਿੱਦਾਂ ਇਹਨਾਂ ਨੇ ਪਹਿਲਾਂ ਇਹਨਾਂ ਬੰਦਿਆਂ ਨੂੰ ਅਣਗੌਲਿਆਂ ਕਰੀ ਰੱਖਿਆ, ਤੇ ਇਸ ਮੁੱਦੇ ਤੇ ਹੁਣ ਇਹਨਾਂ ਪਰਿਵਾਰਾਂ ਨੂੰ ਵੀ ਲੱਗਦਾ ਕਿ ਇਹ ਅਣਗੌਲਿਆ ਜਿਹਾ ਕਰੀ ਬੈਠੇ ਆ। ਜ਼ਰੂਰਤ ਤੇ ਇਸ ਗੱਲ ਦੀ ਸੀ ਕਿ ਇਹ ਐਲਾਨ ਕਰ ਦਿੰਦੇ, ਪਰ ਇਹਨਾਂ ਨੇ ਜਿਹੜਾ ਵੀ ਉੱਥੇ ਅੱਜ ਬੋਲਿਆ ਉਹ ਇਹ ਕੁਛ ਏਦਾਂ ਦਾ ਹੀ ਸੀਗਾ। ਕਹਿੰਦਾ ਜੀ ਕਿ ਦੇਖੋ ਤੁਸੀਂ ਨਾ ਕੱਸ ਪਾਓ ਆ ਜਿਹੜੇ ਏਜੰਟ ਆ, ਕਿਉਂਕਿ ਇਹ ਬੰਦਿਆਂ ਨੂੰ ਅਸੀਂ ਤਾਂ ਹੀ ਨਹੀਂ ਲੱਭ ਸਕੇ ਕਿਉਂਕਿ ਕਿਸੇ ਵੀ ਐਮਬੈਸੀ 'ਚ ਇਹ ਰਜਿਸਟਰਡ ਨਹੀਂ ਸੀਗੇ ਹੈਗੇ। ਤੇ ਹੁਣ ਬੰਦਾ ਪੁੱਛੇ ਕਿ ਪੰਜਾਬ ਵਾਲਿਆਂ ਨੇ ਕਿਹਾ ਕਿ ਏਜੰਟਾਂ ਤੇ ਕੱਸ ਪਾਉਣਾ, ਪਰ ਜਿਹੜੇ ਬੰਦੇ ਬਾਹਰ ਚੜ੍ਹਦੇ ਆ ਉਹਨਾਂ ਨੂੰ ਤੇ ਤੁਸੀਂ ਦੇਖਣਾ ਨਾ ਕਿ ਬੰਦੇ ਕਿੱਧਰ ਨੂੰ ਜਾ ਰਹੇ ਆ। ਇਲੀਗਲ ਢੰਗ ਨਾਲ ਜਾ ਰਹੇ ਆ, ਲੀਗਲ ਢੰਗ ਨਾਲ ਜਾ ਰਹੇ, ਉਹ ਤੇ ਕੰਮ ਤੁਹਾਡਾ ਨਾ ਵਿਦੇਸ਼ ਮੰਤਰਾਲੇ ਦਾ। ਸਾਰੀ ਸੁੱਟ ਤੁਸੀਂ ਇੱਥੇ ਸੁੱਟ ਕੇ ਤੇ ਬਿਲਕੁਲ ਜਿੱਦਾਂ ਚੋਰ ਜੇ ਨਿਕਲਦੇ ਆ ਨਾ, ਅੱਖ ਜੀ ਬਚਾ ਕੇ ਬੰਦਾ ਹੁੰਦਾ ਕਾਣਾ ਜਿਹਾ, ਤੇ ਉਹ ਅੱਖ ਜੀ ਬਚਾ ਕੇ ਪਰਾਂ ਨੂੰ ਖਿਸਕ ਜਾਂਦਾ। ਸੋ ਇਹੋ ਹੀ ਕੰਮ ਅੱਜ ਇਸ ਕੇਂਦਰ ਦੇ ਮੰਤਰੀ ਨੇ ਕੀਤਾ, ਖਿਸਕ ਗਿਆ। ਇਹਨਾਂ ਪਰਿਵਾਰਾਂ ਨੂੰ ਪੱਲਾ ਕੋਈ ਚੱਜ ਨਾਲ ਨਹੀਂ ਫੜਾਇਆ ਨਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਕੇਜਰੀਵਾਲ ਦੀ ਮਾਫੀ ਦਾ ਦੌਰ ਜਾਰੀ, ਜੇਤਲੀ ਤੋਂ ਵੀ ਮੰਗੀ ਮਾਫੀ। ਅਰਵਿੰਦ ਕੇਜਰੀਵਾਲ ਦਾ ਤਾਂ ਵਾਕਈ ਹਾਲ ਇਹੋ ਜਿਹਾ ਹੋਇਆ ਪਿਆ ਕਿ ਪ੍ਰੇਮ ਸਿੰਘ ਚੰਦੂ ਮਾਜਰੇ ਵਰਗੇ ਵੀ ਮਖੌਲ ਕਰਦੇ। ਉਹ ਕਹਿੰਦਾ ਜੀ ਇੱਕ ਸੰਮੇਲਨ ਹੀ ਰੱਖ ਲੈਣਾ ਚਾਹੀਦਾ, ਮਾਫੀ ਸੰਮੇਲਨ, ਉਹਦੇ ਚ ਸਾਰਿਆਂ ਨੂੰ ਬੁਲਾ ਲਵੇ ਇੱਕੋ ਵਾਰੀ ਇਹ ਟੈਂਟਾਂ ਨਵੇਂ। ਤੇ ਕਈ ਜਾਂਦੇ ਕਹਿੰਦੇ ਮਾਫੀਆਂ ਝਾੜੂ ਵਾਲਿਆਂ ਨੇ ਵੱਲ ਜੇਤਲੀ ਦੇ ਘਲਾਈਆਂ, ਜੇਤਲੀ ਨੇ ਚੁੰਮ ਮਾਫੀਆਂ ਕੁੱਟ ਕੇ ਕਾਲਜੇ ਲਾਈਆਂ। ਜੇਤਲੀ ਨੇ ਪ੍ਰਵਾਨ ਕਰ ਲਈਆਂ ਨੇ। ਹੁਣ ਦੇਖੋ ਬੜਾ ਅਜੀਬ ਜਿਹਾ ਸਿਨਾਰੀਓ ਆ ਉੱਥੇ। ਕਮਾਲ ਦੀ ਗੱਲ ਇਹ ਆ ਕਿ ਸੰਜੇ ਸਿੰਘ ਵੀ ਉੱਥੇ ਮਾਫੀ ਮੰਗਿਆ ਅੱਜ ਅਰੁਣ ਜੇਤਲੀ ਤੋਂ। ਰਾਘਵ ਚੱਡਾ, ਇੱਕ ਦੀਪਕ ਵਾਜਪਾਈ, ਸ਼ਾਇਦ ਮੇਰੇ ਖਿਆਲ ਦੇ ਨਾਲ ਕੁਮਾਰ ਵਿਸ਼ਵਾਸ ਵੀ ਇਸ ਮਾਮਲੇ ਦੇ ਵਿੱਚ ਸ਼ਾਮਲ ਸੀਗਾ। ਉਹਨੂੰ ਛੱਡ ਕੇ ਜਿਹੜੇ ਹੋਰ 5 ਜਣੇ ਸੀ ਸਾਰੇ ਦੇ ਸਾਰੇ ਮਾਫੀ ਮੰਗਦੇ ਆ। ਪਰ ਅੱਜ ਸੰਜੇ ਸਿੰਘ ਇੱਥੇ ਮਜੀਠੀਆ ਵਾਲੇ ਮਾਮਲੇ 'ਚ ਤਰੀਕ ਭੁਗਤਣ ਆਇਆ ਸੀਗਾ। ਮਤਲਬ ਇੱਥੇ ਮਜੀਠੀਆ ਵਾਲੇ ਮਾਮਲੇ 'ਚ ਉਹ ਕੇਸ ਦੀਆਂ ਤਰੀਕਾਂ ਭੁਗਤਦਾ ਫਿਰਦਾ, ਕਹਿੰਦਾ ਇੱਥੇ ਮਾਫੀ ਨਹੀਂ ਮੰਗਣੀ, ਪਰ ਉੱਥੇ ਉਹ ਵੀ ਮਾਫੀ ਮੰਗ ਗਿਆ। ਸੋ ਇਹ ਸਾਰਾ ਕੁਛ ਚੱਲਦਾ ਪਿਆ ਵਾ। ਹੁਣ ਇਹਨਾਂ ਨੇ ਜਿਹੜੀ ਮਾਫੀ ਮੰਗੀ ਉਹਦਾ ਅਸਰ ਤੁਹਾਨੂੰ ਪਤਾ ਪੰਜਾਬ ਦੀ ਰਾਜਨੀਤੀ ਤੇ ਪੈਣਾ ਹੀ ਹੁੰਦਾ ਜਦੋਂ ਵੀ ਮਾਫੀ ਮੰਗਦੇ ਆ। ਹਾਲਾਂਕਿ ਮੈਂ ਵੀ ਇਸ ਹੱਕ 'ਚ ਆ ਕਿ ਅਰੁਣ ਜੇਤਲੀ ਹੋਵੇ, ਚਾਹੇ ਕੋਈ ਹੋਰ ਹੋਵੇ, ਗਡਕਰੀ ਹੋਵੇ, ਜਾਂ ਜਿਹੜੇ ਹੋਰ ਸ਼ੀਲਾ ਦੀਕਸ਼ਤ ਵਰਗੇ ਰਹਿ ਗਏ ਆ, ਉਹਨਾਂ ਸਾਰਿਆਂ ਨੂੰ ਇਹ ਅਰਵਿੰਦ ਕੇਜਰੀਵਾਲ WhatsApp ਗਰੁੱਪ ਤੇ ਐਡ ਕਰੇ ਕਿ ਇੱਕ ਮੈਸੇਜ, ਚਾਹੇ ਉੱਥੇ ਵੌਇਸ ਰਿਕਾਰਡ ਮੈਸੇਜ ਹੈ, ਉਹ ਭੇਜ ਕੇ ਇੱਕੋ ਦਫਾ ਹੀ ਸਾਰਾ ਕੁਛ ਹੈ ਜਿਹੜਾ ਕਰ ਦੇਵੇ, ਵਾਰ-ਵਾਰ ਮਾਫੀਨਾਮਾ, ਵਾਰ-ਵਾਰ ਮਾਫੀਨਾਮਾ। ਤੇ ਭਗਵੰਤ ਮਾਨ ਵੀ ਵਿਚਾਰਾ ਜਿਹੜਾ ਉਹਨੂੰ ਵੀ ਯੂ ਟਰਨ ਲੈਣਾ ਪੈ ਗਿਆ। ਉਹ ਕਹਿੰਦਾ ਜੀ ਦੇਖੋ ਜੀ ਇਹ ਤੇ ਹੁਣ ਉਹਨਾਂ ਦਾ ਨਿੱਜੀ ਮਸਲਾ, ਚਲੋ ਉਦੋਂ ਇਹਨਾਂ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਸੀ ਕੀਤੀ, ਤੇ ਉਹ ਫਿਰ ਹੋ ਜਾਂਦਾ ਪਰਿਵਾਰਾਂ ਦੇ ਵਿੱਚ, ਤੁਹਾਨੂੰ ਪਤਾ ਥੋੜਾ ਜਿਹਾ ਹੋ ਜਾਂਦਾ। ਯਾਨੀ ਉਹ ਅਸਤੀਫਾ ਜਿਹੜਾ ਸੀਗਾ ਭਗਵੰਤ ਮਾਨ ਸਾਹਿਬ ਦਾ, ਉਹ ਅਸਤੀਫਾ ਵੀ ਲਤੀਫਾ ਹੀ ਸਾਬਤ ਹੋਇਆ ਜਿਸ ਤਰੀਕੇ ਨਾਲ ਅੱਜ ਉਹਨਾਂ ਨੇ ਬਾਈਟ ਦਿੱਤੀ ਹੈ, ਜਿਸ ਤਰੀਕੇ ਨਾਲ ਇਹਨਾਂ ਨੇ ਰਿਐਕਸ਼ਨ ਦਿੱਤਾ। ਉਹ ਕਹਿੰਦੇ ਜੀ ਕਿ ਦੇਖੋ ਮਾਫੀ ਹੈ ਜਿਹੜੀ ਉਹ ਜ਼ਿਆਤੀ ਮਸਲਾ। ਪਰ ਕੁਮਾਰ ਵਿਸ਼ਵਾਸ ਅੜਿਆ ਹੋਇਆ, ਉਹ ਕਹਿੰਦਾ ਕਿ ਜਦੋਂ ਤੱਕ 11,000 ਵਲੰਟੀਅਰਸ ਤੇ ਜਿਹੜੇ ਕੇਸ ਬਣੇ ਆ ਉਦੋਂ ਤੱਕ ਖਾਰਜ ਨਹੀਂ ਕਰਦੇ, ਜਦੋਂ ਤੱਕ ਮੈਂ ਮਾਫੀ ਨਹੀਂ ਮੰਗਦੀ। ਸੋ ਕੁਮਾਰ ਵਿਸ਼ਵਾਸ ਹੈ ਜਿਹੜਾ ਉਹ ਅੜ ਗਿਆ। ਉਹ ਕਹਿੰਦਾ ਜੀ ਕਿ ਜਦੋਂ ਤੱਕ 11,000 ਵਲੰਟੀਅਰ ਤੇ ਜਿਹੜਾ ਕੇਸ ਬਣਿਆ ਉਹ ਖਾਰਜ ਨਹੀਂ ਹੁੰਦਾ, ਉਦੋਂ ਤੱਕ ਮੈਂ ਨਾ ਮਾਫੀ ਮੰਗਾ ਇਹਨਾਂ ਤੋਂ, ਨਾ ਮੈਂ ਕਿਸੇ ਹੋਰ ਤੋਂ ਮਾਫੀ ਮੰਗਾ। ਸੋ ਉਧਰੋਂ ਜਿਹੜਾ ਅਰੁਣ ਜੇਤਲੀ ਦਾ ਵਕੀਲ ਆ, ਉਹ ਇਹ ਗੱਲ ਕਹਿੰਦਾ ਕਿ ਦੇਖੋ ਕੁਮਾਰ ਵਿਸ਼ਵਾਸ ਦੇ ਦਸਤਖਤ ਹੈ ਨਹੀਂ ਇਸ ਮਾਫੀਨਾਮੇ ਤੇ,
ਸੋ ਲਿਹਾਜ਼ਾ ਉਹਦੇ ਖਿਲਾਫ ਤੇ ਅਸੀਂ ਕੇਸ ਚੱਲਦਾ ਰੱਖਾਂਗੇ। ਪਰ ਇਹ ਜਿਹੜੇ ਬੰਦੇ ਆ ਇਹਨਾਂ ਤੇ ਅਸੀਂ ਵਿਚਾਰ ਕਰਾਂਗੇ। ਤਾਂ ਮਤਲਬ ਇਹ ਹੈ ਕਿ ਇਹਨਾਂ ਦੇ ਕੇਸ ਜਲਦੀ ਖਾਰਜ ਹੋ ਜਾਣਗੇ। ਉਹਦਾ ਅਰੁਣ ਜੇਤਲੀ ਇਹੋ ਜਿਹਾ ਲੀਡਰ ਆ ਜਿਹਨੇ ਇੱਕੋ ਸੱਟੇ ਨਾਲ ਤੇ 3 ਮਾਣਹਾਨੀ ਦੇ ਕੇਸ ਕੀਤੇ ਆ। ਹੁਣ ਪਤਾ ਨਹੀਂ ਇਹਨਾਂ ਨੇ ਵਿੱਚ ਗੱਤਾ ਮਾਰਿਆ 3 'ਚ ਕੀਤੀ ਆ ਮਾਫੀ ਜਾਂ 1 'ਚ ਕੀਤੀ ਆ। 1 'ਚ ਕੀਤੀ ਆ ਤੇ ਫਿਰ ਜਲਦੀ ਦੂਜੇ 2 'ਚ ਵੀ ਕਰਨੀ ਪੈਣੀ ਆ। ਤੇ ਜੇ ਚਗੱਤਾ ਮਾਰ ਲਿਆ 3 'ਚ ਇਕੱਠੀ ਕਰ ਲਈ ਆ ਤੇ ਫਿਰ ਕੰਮ ਨਿਬੜ ਜਾਣਾ। ਤੇ ਮੇਰੇ ਖਿਆਲ ਦੇ ਨਾਲ ਚਗੱਤਾ ਹੀ ਮਾਰਿਆ। ਦੂਜੇ ਪਾਸੇ ਜਿਹੜੀ ਸਭ ਤੋਂ ਅੱਜ ਇੱਕ ਅਹਿਮ ਸਟੇਟਮੈਂਟ ਆਈ ਆ ਉਹ ਆਈ ਆ ਕੀਰਤੀ ਆਜ਼ਾਦ ਦੀ। ਕੀਰਤੀ ਆਜ਼ਾਦ ਕੌਣ ਆ? ਕੀਰਤੀ ਆਜ਼ਾਦ ਇਹਨਾਂ ਦਾ ਡਾਕਟਰ ਧਰਮਵੀਰ ਗਾਂਧੀ ਹੈ ਨਾ, ਉਹ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਧਰਮਵੀਰ ਗਾਂਧੀ ਆ। ਸੋ ਉਹ ਬਰਖਾਸਤ MP ਆ ਭਾਰਤੀ ਜਨਤਾ ਪਾਰਟੀ ਦਾ। ਉਹਨੇ ਜਿਹੜੀ ਸਟੇਟਮੈਂਟ ਦਿੱਤੀ ਆ ਬੜੀ ਜ਼ਬਰਦਸਤ ਸਟੇਟਮੈਂਟ ਆ। ਉਹ ਕੀ ਕਹਿੰਦਾ? ਉਹ ਕਹਿੰਦਾ ਦੇਖੋ ਅਰਵਿੰਦ ਕੇਜਰੀਵਾਲ ਤਾਂ ਹੈਗਾ ਕਾਇਰ ਬੁਜ਼ਦਿਲ ਆ, ਪਰ ਮੈਂ ਆਪਦੀ ਗੱਲ ਤੇ ਹਾਲੇ ਵੀ ਖੜਾ। 400 ਕਰੋੜ ਰੁਪਈਏ ਦਾ ਫਰਜ਼ੀਵਾੜਾ ਹੋਇਆ ਸੀ ਉਹ ਕਹਿੰਦਾ DDCA ਦੇ ਵਿੱਚ। ਪਰ ਇਹ ਜਿਹੜਾ ਸਾਰਾ ਘੁਟਾਲਾ ਹੋਇਆ ਸੀਗਾ ਇਹ ਹੋਇਆ ਸੀਗਾ ਅਰੁਣ ਜੇਤਲੀ ਦੇ ਪ੍ਰਬੰਧਨ ਹੇਠ। ਮੈਂ ਅੱਜ ਵੀ ਹਿੱਕ ਠੋਕ ਕੇ ਕਹਿਣਾ ਅਰਵਿੰਦ ਕੇਜਰੀਵਾਲ ਭੱਜ ਗਿਆ ਸੋ ਭੱਜ ਗਿਆ, ਮੈਂ ਆਪਣੀ ਗੱਲ ਤੇ ਕਹਿਣਾ। ਸੋ ਇਹ ਸਟੇਟਮੈਂਟ ਆਪਣੇ ਆਪ ਦੇ ਵਿੱਚ ਇਹਨਾਂ ਦੀ ਮਾਫੀ ਨੂੰ ਬਹੁਤ ਹੌਲਿਆਂ ਕਰ ਦਿੰਦੀ ਆ। ਸੋ ਦੇਖੋ ਉਦੋਂ ਵੀ ਆਪਾਂ ਗੱਲ ਕਰਦੇ ਇਸੇ ਨਿਚੋੜ ਤੇ ਪਹੁੰਚੇ ਸਾਂ ਕਿ ਮਾਫੀ ਮੰਗਣੀ, ਇਲਜ਼ਾਮ ਲਾਉਣੇ ਉਹ ਦੋਵੇਂ ਇਹਨਾਂ ਦੇ ਆਪਣੇ ਨਿੱਜੀ ਫੈਸਲੇ ਆ। ਅਸੀਂ ਉਹਨਾਂ ਦੇ ਵਿੱਚ ਬਹੁਤਾ ਜ਼ਿਆਦਾ ਦਖਲ ਨਹੀਂ ਦੇ ਸਕਦੇ, ਨਾ ਹੀ ਅਸੀਂ ਇਹਨਾਂ ਨੂੰ ਬਹੁਤਾ ਜ਼ਿਆਦਾ ਕੁਝ ਸੁਝਾਅ ਦੇ ਸਕਦੇ ਹਾਂ, ਨਾ ਅਸੀਂ ਬਹੁਤਾ ਜ਼ਿਆਦਾ ਫੋਰਸ ਕਰ ਸਕਦੇ ਹਾਂ। ਪਰ ਹੁਣ ਇਹਦੇ ਨਫੇ ਨੁਕਸਾਨ ਜਿਹੜੇ ਆ ਉਹ ਵੀ ਇਹਨਾਂ ਨੂੰ ਭੁਗਤਣੇ ਪੈਣੇ ਆ, ਚਾਹੇ ਨਫੇ ਹੋਣ ਚਾਹੇ ਨੁਕਸਾਨ ਹੋਣ। ਜਿਹੜੇ ਤੇ ਨਫੇ ਹੋਣਗੇ ਠੀਕ ਆ, ਪਰ ਨੁਕਸਾਨ ਕੀ ਹੋ ਸਕਦੇ ਆ? ਨੁਕਸਾਨ ਦੇਖੋ ਅੱਗੇ ਰਾਜ ਕਰਨਵੀਰ ਸਿੰਘ ਜੀ 2019 ਵਾਲਾ ਇਲੈਕਸ਼ਨ ਆਉਣਾ, ਬੜਾ ਮਹੱਤਵਪੂਰਨ ਇਲੈਕਸ਼ਨ ਹੋਊਗਾ ਆਮ ਆਦਮੀ ਪਾਰਟੀ ਲਈ ਔਰ ਪੂਰੇ ਦੇਸ਼ ਲਈ। ਤਾਂ ਉਦੋਂ ਚਾਹੇ ਅਲਾਇੰਸ ਦੇ ਵਿੱਚ ਜਾਂਦੇ ਆ ਚਾਹੇ ਜਿਵੇਂ ਮਰਜ਼ੀ ਆ, ਮੰਨ ਲਓ ਕਿਸੇ ਬਹੁਤ ਗੰਭੀਰ ਮੁੱਦੇ ਤੇ ਕੇਜਰੀਵਾਲ ਸਾਹਿਬ ਜਾਂ ਸੰਜੇ ਸਿੰਘ ਕੋਈ ਆਪਣੀ ਗੱਲ ਰੱਖਦੇ, ਕੋਈ ਖੁਲਾਸਾ ਰੱਖਦੇ, ਕੋਈ ਬਿਆਨ ਦਿੰਦੇ ਆ, ਤਾਂ ਉਹਦੀ ਗੰਭੀਰਤਾ ਕਿੰਨੀ ਕੁ ਰਹਿ ਜਾਊਗੀ? ਇਹ ਮੇਰੇ ਖਿਆਲ ਦੇ ਨਾਲ ਸਭ ਤੋਂ ਵੱਡਾ ਨੁਕਸਾਨ ਹੋਏਗਾ। ਬਿਲਕੁਲ ਜੀ। ਅਗਲੀ ਆਪਾਂ ਜੇ ਗੱਲ ਕਰੀਏ ਵੀ 4 ਸਾਲਾਂ ਵਿੱਚ ਸਭ ਤੋਂ ਸਿਖਰ ਤੇ ਪਹੁੰਚਿਆ ਪੈਟਰੋਲ ਤੇ ਡੀਜ਼ਲ ਦਾ ਭਾਅ। ਦੇਖੋ ਵੱਟ ਕੱਢ ਦਿੱਤੇ, ਅੱਗ ਲੱਗ ਗਈ ਆ ਪੈਟਰੋਲ ਨੂੰ। ਡੀਜ਼ਲ ਵੀ ਜਿਹੜਾ ਉਹ ਵੀ ਧੂੰਆਂ ਕਢਾਈ ਜਾਂਦਾ, ਬਹੁਤ ਜ਼ਿਆਦਾ ਕੀਮਤ ਹੋ ਗਈ ਆ ਇਸ ਸਮੇਂ। ਜਿਹੜਾ ਪੈਟਰੋਲ ਆ ਉਹ ਜੇ ਆਪਾਂ ਮਹਾਰਾਸ਼ਟਰ ਦਾ ਰੇਟ ਵੇਖੀਏ ਤੇ ਉੱਥੇ 83 ਰੁਪਏ ਕੁਛ ਪੈਸੇ ਨੂੰ ਵਿਕਣ ਡਿਆ। ਜੇ ਸਾਡੇ ਇੱਥੇ ਜਲੰਧਰ ਦਾ ਰੇਟ ਲਾਈਏ ਜਾਂ ਤੇ ਮਹਾਰਾਸ਼ਟਰ ਨੂੰ ਅਸੀਂ ਜੇ ਤੁਲਨਾਤਮਕ ਤੌਰ ਤੇ ਦੇਖੀਏ ਤਾਂ ਸਾਡੇ ਇੱਥੇ ਵੀ ਲਗਭਗ 80 ਨੂੰ ਪਹੁੰਚਿਆ ਪਿਆ ਪੈਟਰੋਲ। ਤੇ ਜੇ ਡੀਜ਼ਲ ਦੀ ਗੱਲ ਕਰੀਏ ਓਵਰਆਲ ਜਿਵੇਂ ਪੈਟਰੋਲ ਪੂਰੇ ਭਾਰਤ ਦੇ ਵਿੱਚ 80 ਨੂੰ ਛੂੰਹਦਾ ਪਿਆ, ਉੱਦਾਂ ਜਿਹੜਾ ਡੀਜ਼ਲ ਆ ਉਹ ਪੂਰੇ ਭਾਰਤ ਦੇ ਵਿੱਚ 70 ਨੂੰ ਛੂੰਹਦਾ ਪਿਆ। ਯਾਨੀ 70 ਰੁਪਏ ਡੀਜ਼ਲ ਲਗਭਗ ਪਹੁੰਚਿਆ ਪਿਆ ਤੇ 80 ਰੁਪਏ ਔਸਤਨ ਜਿਹੜਾ ਪੈਟਰੋਲ ਆ ਉਹ ਇਸ ਮੁਲਕ 'ਚ ਵਿਕਣ ਲੱਗ ਪਿਆ। ਔਰ ਤੇਜ਼ੀ ਨਾਲ ਕਿਉਂਕਿ ਕੱਚੇ ਤੇਲ ਦੀਆਂ ਕੀਮਤਾਂ ਚੜੀ ਜਾਂਦੀਆਂ, ਹਾਲੇ ਲੋਕਾਂ ਨੂੰ ਮੈਨੂੰ ਲੱਗਦਾ ਕਿ ਉਮੀਦ ਇਹ ਕਰਨੀ ਹੈ ਜਿਹੜੀ ਉਹ ਬਹੁਤ ਔਖੀ ਹੋਊਗੀ ਕਿ ਇਹ ਕੱਚੇ ਤੇਲ ਦੀਆਂ ਕੀਮਤਾਂ ਥੱਲੇ ਆ ਜਾਣਗੀਆਂ ਤੇ ਸਾਡਾ ਜਿਹੜਾ ਪੱਕਿਆ ਤੇਲ ਆ ਜਿਨ੍ਹਾਂ ਨੇ ਇਸ ਸਮੇਂ ਲੋਕਾਂ ਦੀ ਜੜ ਹਿਲਾਈ ਪਈ ਆ, ਇਹ ਤੇਲ ਦੀਆਂ ਕੀਮਤਾਂ ਥੱਲੇ ਆ ਜਾਣਗੀਆਂ। ਇਹ ਮੇਰੇ ਖਿਆਲ ਦੇ ਨਾਲ ਹਾਲੇ ਉਮੀਦ ਨਹੀਂ ਰੱਖਣੀ ਹੋਊਗੀ। ਸੋ ਇਸ ਸਮੇਂ ਜੋ ਹਾਲ ਬਣੇ ਆ ਉਹ ਇਹ ਆ ਕਿ ਸਾਡੇ ਇੱਥੇ ਦੇ ਜਿਹੜੇ ਹਾਕਮ ਆ ਉਹ ਜਦੋਂ ਕੱਚੇ ਤੇਲ ਦੀਆਂ ਕੀਮਤਾਂ $45 ਪਰ ਬੈਰਲ ਤੇ ਆ ਗਈਆਂ ਸਨ ਤਾਂ ਉਸ ਸਮੇਂ ਜਿਹੜੀ ਉਹਨਾਂ ਨੇ ਖੱਟੀ ਸੀਗੀ ਬਹੁਤ ਵੱਡੇ ਪੱਧਰ ਤੇ ਖਰਬਾਂ ਰੁਪਈਆਂ ਦੀ ਐਕਸਾਈਜ਼ ਡਿਊਟੀ ਦੇ ਰੂਪ ਦੇ ਵਿੱਚ, ਕਿਉਂਕਿ ਜਿਹੜਾ ਫਾਇਦਾ ਲੋਕਾਂ ਨੂੰ ਜਾਣਾ ਸੀਗਾ, ਲੋਕਾਂ ਤੱਕ ਪਹੁੰਚਣਾ ਸੀਗਾ, ਉਹ ਇਹ ਖਾ ਗਏ, ਇਹ ਆਪਣੇ ਗਲਿਆਂ 'ਚ ਪਾ ਗਏ। ਤਾਂ ਜਿਹੜੀ ਐਕਸਾਈਜ਼ ਡਿਊਟੀ ਤੋਂ ਬਹੁਤ ਵੱਡੀ ਮਾਇਆ ਇਕੱਠੀ ਕੀਤੀ ਸੀ, ਰਕਮ ਇਕੱਠੀ ਕੀਤੀ ਸੀਗੀ, ਉਹ ਰਹਿਤ ਦੇ ਰੂਪ 'ਚ ਹੁਣ ਇਹਨਾਂ ਨੂੰ ਦੇਣੀ ਚਾਹੀਦੀ ਸੀਗੀ ਕਿ ਹਾਂ ਭਾਈ ਹੁਣ ਤੇਲ ਦੀਆਂ ਕੀਮਤਾਂ ਬਹੁਤ ਵਧੀਆਂ, ਤੁਹਾਡੇ ਤੋਂ ਅਸੀਂ ਬਹੁਤ ਸਾਰਾ ਪੈਸਾ ਇਕੱਠਾ ਕੀਤਾ, ਲਓ ਤੁਹਾਨੂੰ ਮਾੜੀ ਮੋਟੀ ਅਸੀਂ ਰਹਿਤ ਦੇ ਦਿੰਦੇ ਹਾਂ। ਪਰ ਇਹ ਜਿਹੜੇ ਹਾਕਮ ਆ ਕਹਿੰਦੇ ਜੀ ਕਿ ਅੱਗੇ ਕਿ ਤੇਲ ਘੱਟਦਾ ਹੀ ਰਿਹਾ, ਆਹ ਹੁਣ ਹੀ ਵਧਿਆ, ਹੁਣ ਵਾਧੇ ਸੀ ਇਹਨਾਂ ਨੇ ਲੋਕਾਂ ਨੂੰ ਪੱਕੇ ਵਾਧੇ ਪਾ ਦੇਣਾ। ਸੋ ਬਹੁਤ ਬੁਰਾ ਹਾਲ ਹੋਇਆ ਪਿਆ। ਪਰ ਇੱਕ ਚੀਜ਼ ਜਿਹੜੀ ਦੇਖਣ ਵਾਲੀ ਆ, ਦੇਖੋ ਜਦੋਂ ਕਿਸੇ ਕਵਾਂਗੇ ਕਿ ਵਰਗ ਤੇ ਕੋਈ ਜਾਂ ਜਮਾਤ ਤੇ ਕੋਈ ਇਸ ਤਰ੍ਹਾਂ ਭੀੜ ਪੈਂਦੀ ਜਿੱਦਾਂ ਆਪਾਂ ਦਲਿਤਾਂ ਦੇ ਗੱਲ ਕੀਤੀ ਆ, ਜਾਂ ਕਿਸੇ ਮਜ਼ਹਬ ਤੇ ਕੋਈ ਇਸ ਤਰ੍ਹਾਂ ਭੀੜ ਪੈਂਦੀ ਆ, ਕਿਸੇ ਧਾਰਮਿਕ ਗ੍ਰੰਥ ਦੀ ਬੇਇੱਜ਼ਤੀ ਹੁੰਦੀ ਆ, ਸਾਰੇ ਸੜਕਾਂ ਤੇ ਆ ਜਾਂਦੇ ਆ।
ਤਾਂ ਦੇਖੋ ਇਸ ਸਮੇਂ ਸਾਡੇ ਭਾਰਤ ਦੇ ਵਿੱਚ ਨਾ ਕੋਈ ਸਿਆਸੀ ਵਿਰੋਧ ਆ ਨਾ ਕੋਈ ਸਮਾਜੀ ਵਿਰੋਧ ਆ ਕਿ ਭਾਈ ਇਹ ਤੇਲ ਦੀਆਂ ਕੀਮਤਾਂ ਜਦੋਂ ਇੰਨੀਆਂ ਥੱਲੇ ਚਲੇ ਗਈਆਂ ਸੀਗੀਆਂ ਕਿ $112 ਤੋਂ $45 ਤੇ ਆ ਗਈਆਂ ਸੀ ਕੱਚੇ ਤੇਲ ਦੀਆਂ ਕੀਮਤਾਂ, ਤਾਂ ਤੁਸੀਂ ਲੋਕਾਂ ਨੂੰ ਫਾਇਦਾ ਜਿਹੜਾ ਮਿਲਣਾ ਸੀ ਉਹ ਆਪ ਖਾ ਗਏ। ਹੁਣ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ ਤੇ ਹੁਣ ਇੱਥੇ ਜਿਹੜੀ ਰਹਿਤ ਦੇਣੀ ਹੈ ਉਹ ਤੁਹਾਡੀ ਬਣਦੀ ਹੈ ਕਿ ਨਹੀਂ ਬਣਦੀ, ਕੋਈ ਪੁੱਛਣ ਵਾਲਾ ਨਹੀਂ। ਨਾ ਕੋਈ ਰਾਜਸੀ ਵਿਰੋਧ ਆ ਨਾ ਕੋਈ ਸਮਾਜੀ ਵਿਰੋਧ ਆ, ਕੋਈ ਬੋਲਦਾ ਹੀ ਨਹੀਂ। ਮੈਂ ਆਪਣੀ ਸੁਰਤ ਸੰਭਲਦਿਆਂ ਉਹ ਦੌਰ ਵੇਖਿਆ ਜਦੋਂ ਕਾਲਜ ਦੇ ਵਿੱਚ ਕੋਈ ਮਾੜੀ ਜਿਹੀ ਫੀਸ 'ਚ ਵਾਧਾ ਹੁੰਦਾ ਸੀਗਾ ਤੇ ਸਟ੍ਰਾਈਕ ਹੋ ਜਾਂਦੀ ਸੀਗੀ। ਕਿਤੇ ਮਿੰਨੀ ਬੱਸ ਦਾ ਕੋਈ 2 ਆਨੇ ਕਿਰਾਇਆ ਵਧਣਾ ਤੇ ਲੋਕ ਗੱਡੇ ਲਾ ਕੇ ਬੱਸਾਂ ਦਾ ਚੱਕਾ ਜਾਮ ਕਰਦਿਆ ਕਰਦੇ ਸਨ। ਟ੍ਰੇਨਾਂ ਦਾ ਚੱਕਾ ਜਾਮ ਹੋ ਜਾਂਦਾ ਸੀਗਾ ਜੇ ਕਿਤੇ ਸਬਜ਼ੀ ਭਾਜੀ ਦਾ ਰੇਟ ਵੱਧ ਜਾਂਦਾ ਸੀਗਾ। ਉਹ ਜਿਹੜਾ ਵਿਰੋਧ ਸੀਗਾ ਉਹ ਸ਼ਾਇਦ ਮੱਚ ਮਰ ਗਿਆ ਲੋਕਾਂ 'ਚ। ਮੇਦਾ ਲੋਕਾਂ ਦਾ ਬਹੁਤ ਮਜ਼ਬੂਤ ਹੋ ਗਿਆ। ਉਹ ਮਹਿੰਗਾਈ ਨੂੰ ਜਜ਼ਬ ਕਰ ਲੈਂਦੇ ਆ, ਪਛਾ ਲੈਂਦੇ ਆ, ਪਰ ਜਦੋਂ ਕੋਈ ਧਰਮ ਦੀ ਗੱਲ ਆਉਂਦੀ ਹੈ, ਫਿਰਕਾ ਪ੍ਰਸਤੀ ਦੀ ਗੱਲ ਆਉਂਦੀ ਹੈ, ਮਜ਼ਹਬ ਦੀ ਗੱਲ ਆਉਂਦੀ ਹੈ, ਉਦੋਂ ਫਿਰ ਸੜਕਾਂ ਮੰਨ ਲੈਂਦੇ ਆ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਪੰਜਾਬ ਵਿੱਚ ਫੇਰ ਚੱਲੀ ਕੂਚੀ ਮੁਹਿੰਮ। ਦੇਖੋ ਇਹ ਜਿਹੜੀ ਕੂਚੀ ਮੁਹਿੰਮ ਪਾਰਟ 2 ਚੱਲੀ ਹੈ, ਮੇਰੇ ਖਿਆਲ ਦੇ ਨਾਲ ਚੱਲਣੀ ਨਹੀਂ ਸੀ ਚਾਹੀਦੀ, ਕਿਉਂਕਿ ਜਿਹੜੀ ਪਹਿਲੀ ਕੂਚੀ ਫੇਰ ਮੁਹਿੰਮ ਸੀਗੀ ਉਹਦੇ ਵਿੱਚੋਂ ਕੀ ਨਿਕਲਿਆ ਸੀ? ਇਹ ਨਿਕਲਿਆ ਸੀਗਾ ਕਿ ਜਦੋਂ ਜ਼ਬਰਦਸਤ ਦਬਾਅ ਬਣਿਆ ਤਾਂ ਇਹਨਾਂ ਨੂੰ ਉਹ ਵੋਟ ਬਦਲਣੇ ਪਏ। ਜਿਹੜੇ ਕੇਸ ਦਰਜ ਕੀਤੇ ਸੀਗੇ ਇਹਨਾਂ ਨੇ ਲੱਖੇ ਸਿਧਾਣੇ ਵਰਗਿਆਂ ਹੋਣਾ ਤੇ ਉਹ ਕੇਸ ਇਹਨਾਂ ਨੂੰ ਵਾਪਸ ਲੈਣੇ ਪਏ। ਇਹਨਾਂ ਨੂੰ ਹਾਰ ਮੰਨਣੀ ਪਈ। ਲੋਕਾਂ ਨੇ ਤੋਏ ਕੀਤੀ। ਉਹ ਜਿਵੇਂ ਆਂਦੇ ਹੁੰਦੇ ਪੰਜਾਬੀ 'ਚ 100 ਪੌਲਾ ਵੀ ਖਾਧਾ 100 ਪਿਆਜ਼ ਵੀ ਖਾਧਾ ਸਰਕਾਰ ਨੇ। ਪਰ ਫਿਰ ਬਾਵਜੂਦ ਇਸ ਤੇ ਇਹਨਾਂ ਨੇ ਇਸ ਪਾਸੇ ਕੰਨ ਨਹੀਂ ਧਰਿਆ ਤੇ ਦੂਜੀ ਇਹ ਜਿਹੜੀ ਕੂਚੀ ਫੇਰ ਮੁਹਿੰਮ ਚੱਲੀ ਆ, ਮੇਰੇ ਖਿਆਲ ਦੇ ਨਾਲ ਇਹ ਸਰਕਾਰ ਦੀ ਜੋ ਅਲਗਰਜੀ ਆ, ਸਰਕਾਰ ਦੀ ਜੋ ਨੀਅਤ ਆ, ਉਹ ਸਾਰੀਆਂ ਚੀਜ਼ਾਂ ਦਾ ਪ੍ਰਗਟਾਵਾ ਕਰਦੀ ਆ। ਦੇਖੋ ਕਿਉਂਕਿ ਸਾਡੇ ਇੱਥੇ ਭਾਸ਼ਾ ਐਕਟ ਲਾਗੂ ਆ, ਇਹ ਨੌਬਤ ਆਉਣੀ ਨਹੀਂ ਚਾਹੀਦੀ, ਪਰ ਸਾਡਾ ਜਿਹੜਾ ਮੁੱਖ ਮੰਤਰੀ ਆ ਉਹ ਪੰਜਾਬੀ ਨੂੰ ਇੰਨਾ ਪਿਆਰ ਕਰਦਾ, ਉਹ ਕਹਿੰਦਾ ਪੰਜਾਬੀ ਨੂੰ ਘੱਗਰ ਤੋਂ ਪਾਰ ਜਾਣਦਾ ਕੌਣ ਆ। ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇੰਨਾ ਨਹੀਂ ਪਤਾ ਕਿ ਪੰਜਾਬੀ 'ਚ ਜਿਹੜੀ ਆ ਉਹ ਅੱਜ ਕੱਲ ਅਮਰੀਕਾ ਦੇ ਵਿੱਚ ਵੀ ਗੁੱਚੀਆਂ ਪਾਉਂਦੀ ਫਿਰਦੀ ਆ। ਅੱਜ ਕੱਲ ਤੇ ਉਹ ਨਿਊਜ਼ੀਲੈਂਡ ਤੱਕ ਪਹੁੰਚੀ ਪਈ ਆ, ਦੁਨੀਆ ਦੇ ਕੋਨੇ ਤੱਕ ਪਹੁੰਚੀ ਆ। ਉਹਨੂੰ ਇੰਨਾ ਹੀ ਨਹੀਂ, ਉਹ ਤੇ ਹਾਲੇ ਵੀ ਪੰਜਾਬੀ ਨੂੰ ਦੁਬਾਰਾ ਦੀ ਭਾਸ਼ਾ ਸਮਝਦਾ। ਔਰ ਇਹਦੀ ਇੱਕ ਮਿਸਾਲ ਹੋਰ ਵੀ ਆ, ਜਿੱਦਣ ਬੈਂਸ ਬ੍ਰਦਰਸ ਨੇ ਟੋਕਿਆ ਨੂੰ ਕਿ ਤੁਸੀਂ ਪੰਜਾਬ ਦੀ ਅਸੈਂਬਲੀ 'ਚ ਖੜੇ ਹੋ, ਚੀਫ ਮਿਨਿਸਟਰ ਸਾਹਿਬ ਪੰਜਾਬੀ 'ਚ ਬੋਲੋ, ਤੇ ਕਹਿੰਦਾ ਜੇ ਤੁਹਾਨੂੰ ਸਮਝ ਨਹੀਂ ਆਉਂਦੀ ਤੇ ਬਾਹਰ ਚਲੇ ਜਾਓ। ਦੱਸੋ ਇਹ ਗੱਲ ਕੋਈ ਕਰਨ ਵਾਲੀ ਆ? ਜਿਹੜੇ ਚੀਫ ਮਿਨਿਸਟਰ ਦੀ ਆਪਣੀ ਮਾਂ ਬੋਲੀ ਪ੍ਰਤੀ ਇਹੋ ਜਿਹੀ ਸੁਹਿਰਦਤਾ ਕਿ ਫਿਰ ਇਹੋ ਜਿਹੀਆਂ ਮੁਹਿੰਮਾਂ ਤੇ ਚੱਲਣਗੀਆਂ ਨਾ। ਹੁਣ ਜਿਹੜਾ ਅੰਮ੍ਰਿਤਸਰ ਤੋਂ ਬਠਿੰਡੇ ਵਾਲਾ ਹਾਈਵੇ ਆ ਉਹਦੇ ਤੇ ਤਾਂ ਇਹਨਾਂ ਨੇ ਕਰਾ ਲਏ ਸੀਗੇ ਬੋਰਡ ਠੀਕ। ਜਿਹੜਾ ਹੁਣ ਬਠਿੰਡੇ ਤੋਂ ਪਟਿਆਲੇ ਵਾਲਾ ਜਾਂ ਚੰਡੀਗੜ੍ਹ ਵਾਲਾ ਹਾਈਵੇ ਆ ਉਹਦੇ ਤੇ ਬੋਰਡ ਜਿਉਂਦੇ ਤਿਉਂ ਹੁਣ ਇਹਨਾਂ ਨੇ ਫਿਰ ਕੂਚੀ ਚੱਕ ਲਈ ਆ। ਚਾਹੇ ਉਹ ਲੱਖਾ ਸਿਧਾਣਾ ਹੋਵੇ, ਚਾਹੇ ਬਾਬਾ ਹਰਦੀਪ ਸਿੰਘ ਮਹਾਰਾਜ ਵਾਲਾ ਹੋਵੇ, ਇਹ ਸਾਰੇ ਹੁਣ ਲੱਗ ਪਏ ਆ ਫੇਰ ਕੇਸ ਇਹਨਾਂ ਤੇ ਫੇਰ ਦਰਜ ਕਰ ਦੇਣਗੇ, ਫੇਰ ਇਹਨਾਂ ਨੂੰ ਜੇਲ੍ਹਾਂ 'ਚ ਪਾ ਦੇਣਗੇ। ਫੇਰ ਜਦੋਂ ਲੋਕ ਵਿਰੋਧ ਕਰਨਗੇ ਕੇਸ ਵਾਪਸ ਹੋ ਲੈਣਗੇ। ਤਮਾਸ਼ਾ ਬਣਾਈ ਰੱਖਣਾ ਇਹਨਾਂ ਨੇ। ਪਰ ਇਹਦੇ 'ਚ ਜਦੋਂ ਭਾਸ਼ਾ ਐਕਟ ਲਾਗੂ ਹੁੰਦਾ ਇਸ ਮਸਲੇ 'ਚ ਤੇ ਫਿਰ ਪੰਜਾਬੀ ਦੀ ਇੰਨੀ ਅਣਦੇਖੀ ਕਿਉਂ ਕੀਤੀ ਜਾਂਦੀ? ਸਮਝ ਤੋਂ ਪਰੇ ਦੀ ਗੱਲ ਆ। ਪੰਜਾਬੀ ਨਾਲ ਕਿਉਂ ਖਾਰ ਖਾਧੀ ਜਾਂਦੀ ਆ? ਤਾਂ ਜਦੋਂ ਉਹਦਾ ਕਾਨੂੰਨ ਰੁਤਬਾ ਬਣਦਾ ਆਪਣੇ ਘਰ ਦੇ ਵਿੱਚ, ਆਪਣੇ ਪ੍ਰਦੇਸ਼ ਦੇ ਵਿੱਚ, ਤੇ ਉਹ ਰੁਤਬਾ ਕਿਉਂ ਨਹੀਂ ਦਿੱਤਾ ਜਾਂਦਾ? ਕਿਉਂ ਇਹੋ ਜਿਹੀਆਂ ਮੁਹਿੰਮਾਂ ਨੂੰ ਫੇਰ ਸਿਰਜਣਾ ਪੈਂਦਾ, ਫੇਰ ਮੁਹਿੰਮਾਂ ਨੂੰ ਅੱਗੇ ਤੋਰਨਾ ਪੈਂਦਾ? ਸੋ ਮੇਰੇ ਖਿਆਲ ਦੇ ਨਾਲ ਇਹ ਨੌਬਤ ਨਹੀਂ ਸੀ ਆਉਣੀ ਚਾਹੀਦੀ, ਪਰ ਨੌਬਤ ਆ ਰਹੀ ਹੈ, ਉਹ ਵਾਰ-ਵਾਰ ਆ ਰਹੀ ਹੈ। ਇਹ ਹੁਣ ਮੁਹਿੰਮ ਕਿੰਨਾ ਕੁ ਅੱਗੇ ਚੱਲਦੀ ਹੈ ਉਹ ਤੇ ਬਾਅਦ ਦੀ ਗੱਲ ਆ। ਪਰ ਕੈਪਟਨ ਅਮਰਿੰਦਰ ਸਿੰਘ ਨੇ ਜੋ ਪੰਜਾਬੀ ਪ੍ਰਤੀ ਰਵੱਈਆ ਰੱਖਿਆ ਹੋਇਆ ਨਾ, ਮੇਰੇ ਖਿਆਲ ਦੇ ਨਾਲ ਬਹੁਤ ਰੁੱਖਾ ਰਵੱਈਆ। ਪਰ ਹੱਦ ਤੋਂ ਮਾੜੀ ਗੱਲ ਤੇ ਇਹ ਆ ਕਿ ਜਿਹੜੇ ਕੈਬਨਿਟ ਦੇ ਵਿੱਚ ਮਿਨਿਸਟਰ ਆ ਇਹਨਾਂ ਦੇ, ਉਹ ਉਰਦੂ ਕੋਈ ਬੋਲੀ ਜਾਂਦਾ, ਕੋਈ ਫਾਰਸੀ ਬੋਲੀ ਜਾਂਦਾ। ਉਹ ਚਲੋ ਠੀਕ ਹੈ, ਵੱਖਰੀ ਗੱਲ, ਉਹਨਾਂ ਦਾ ਇਲਮ ਗਿਆਨ ਆ। ਪਰ ਕੋਈ ਵੀ ਕੈਬਨਿਟ ਚੋਂ ਬੰਦਾ ਉੱਠ ਕੇ ਇਹ ਗੱਲ ਨਹੀਂ ਕਹਿੰਦਾ ਕਿ ਕੈਪਟਨ ਸਾਹਿਬ ਠੀਕ ਹੈ, ਤੁਸੀਂ ਜੋ ਮਰਜ਼ੀ ਜਿਹਨੂੰ ਮਰਜ਼ੀ ਪਿਆਰ ਕਰੋ, ਪਰ ਪੰਜਾਬੀ ਦਾ ਤੇ ਘਰ 'ਚ ਸਤਿਕਾਰ ਕਰੋ। ਇੱਕ ਵੀ ਬੰਦਾ ਇਹਨਾਂ ਦਾ ਉੱਠ ਕੇ ਇਹ ਗੱਲ ਨਹੀਂ ਕਹਿੰਦਾ ਸੁਣਿਆ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਸ਼੍ਰੋਮਣੀ ਕਮੇਟੀ ਦੇ ਫਾਰਗ ਕੀਤੇ ਮੁਲਾਜ਼ਮਾਂ ਤੇ ਬਡੂੰਗਰ ਨੇ ਚੁੱਪੀ ਤੋੜੀ। ਦੇਖੋ ਕਿਰਪਾਲ ਸਿੰਘ ਬਡੂੰਗਰ ਕਈ ਦਿਨਾਂ ਦਾ ਚੁੱਪ ਕਰਕੇ ਇਸ ਸਾਰੇ ਤਮਾਸ਼ੇ ਨੂੰ, ਇਸ ਸਾਰੇ ਪ੍ਰਕਰਨ ਨੂੰ ਵੇਖਣ ਡਿਆ ਸੀਗਾ। ਜਾਂਚ ਪੜਤਾਲ ਚੱਲੀ। ਸਿੱਧੇ ਤੌਰ ਤੇ ਦੋਸ਼ ਲਾਇਆ ਗਿਆ ਸੀਗਾ ਕਿ ਕਿਰਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਦੇ ਵਿੱਚ ਜਿਹੜੀਆਂ ਭਰਤੀਆਂ ਕੀਤੀਆਂ ਗਈਆਂ, ਇਹ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਾਂ ਤਰੱਕੀਆਂ ਕੀਤੀਆਂ ਗਈਆਂ, ਸਾਰੀਆਂ ਗਲਤ ਸਨ।
ਤਾਂ ਇਹਨਾਂ ਨੇ ਫਿਰ ਫੈਸਲਾ ਲਿਆ ਕਿ 523 ਦੇ ਕਰੀਬ ਜਿਹੜੀਆਂ ਨਿਯੁਕਤੀਆਂ ਸੀਗੀਆਂ ਉਹ ਰੱਦ ਕਰਕੇ ਜਿਹੜੇ ਮੁਲਾਜ਼ਮ ਸੀਗੇ ਉਹ ਘਰੋਂ ਘਰੀ ਤੋੜ ਦਿੱਤੇ ਜਾਣ। ਇਹਨਾਂ ਨੇ ਕੱਲ ਇਹ ਸਾਰੇ ਮੁਲਾਜ਼ਮ ਫਾਰਗ ਕਰ ਦਿੱਤੇ। ਹੁਣ ਕਿਰਪਾਲ ਸਿੰਘ ਬਡੂੰਗਰ ਨੇ ਆਪਣਾ ਮੌਨ ਵਰਤ ਜਿਹੜਾ ਉਹ ਭੰਗ ਕਰ ਦਿੱਤਾ, ਬੋਲਿਆ ਉਹ ਇਹ ਆ ਕਿ ਦੇਖੋ ਮੇਰਾ ਅਕਸ ਖਰਾਬ ਕੀਤਾ ਗਿਆ ਜਾਣ ਬੁੱਝ ਕੇ। ਵੈਸੇ ਇਹ ਗੱਲ ਕਿਸੇ ਤੋਂ ਗੁੱਝੀ ਨਹੀਂ ਕਿ ਜਦੋਂ ਇਹਨਾਂ ਦੀ ਟਰਮ ਅੰਤਲੇ ਦੌਰ ਦੇ ਵਿੱਚ ਸੀਗੀ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਇਹਦੀ ਟੱਕਰਬਾਜ਼ੀ ਚੱਲ ਪਈ ਸੀਗੀ। ਕਿਉਂ ਚੱਲੀ ਹੈ ਕਿਸੇ ਨੂੰ ਕੋਈ ਪਤਾ ਨਹੀਂ ਆ, ਕਿਉਂਕਿ ਬਾਦਲ ਪਿੰਡ ਦੇ ਵਿੱਚ ਜਦੋਂ ਮੀਟਿੰਗ ਹੋਈ ਸੀ ਇਹ ਨਹੀਂ ਸੀ ਆਏ ਤੇ ਉੱਥੇ ਪਤਾ ਲੱਗ ਗਿਆ ਸੀਗਾ ਕਿ ਹੁਣ ਮਾਮਲਾ ਗੜਬੜ ਹੋ ਜਾਣਾ। ਤਾਂ ਜਦੋਂ ਇਹ ਜਾਂਚ ਪੜਤਾਲ ਵਾਲੀ ਕਮੇਟੀ ਬਣੀ ਸੀ ਲੋਕ ਉਦੋਂ ਹੀ ਕਹਿੰਦੇ ਸੀਗੇ ਕਿ ਕਿਰਪਾਲ ਸਿੰਘ ਬਡੂੰਗਰ ਨੂੰ ਹੁਣ ਰੱਜ ਕੇ ਭੰਡਿਆ ਜਾਊਗਾ ਜੀ। ਸੋ ਇਸ ਕਮੇਟੀ ਤੇ ਬਡੂੰਗਰ ਨੇ ਵੀ ਸਵਾਲ ਖੜੇ ਕੀਤੇ ਆ। ਬਡੂੰਗਰ ਸਾਹਿਬ ਕਹਿੰਦੇ ਆ ਕਿ ਦੇਖੋ ਇਹ ਕਮੇਟੀ ਜਿਹੜੀ ਘੋਖ ਪੜਤਾਲ ਕਰਦੀ ਪਈ ਸੀਗੀ, ਇਹਨੂੰ ਤੇ ਇਹ ਨਹੀਂ ਪਤਾ ਕਿ 1925 ਵਾਲੇ ਐਕਟ ਦੇ ਮੁਤਾਬਕ ਜੋ ਮਤੇ ਪੈਂਦੇ ਇਜਲਾਸ ਦੇ ਵਿੱਚ ਉਹਨਾਂ ਮਤਿਆਂ ਦਾ ਅਧਿਕਾਰ ਖੇਤਰ ਕੀ ਆ, ਤੇ ਮੈਂ ਜੋ ਵੀ ਕੀਤਾ ਉਹਨਾਂ ਮਤਿਆਂ ਦੇ ਮੁਤਾਬਕ ਉਸੇ ਐਕਟ ਦੇ ਮੁਤਾਬਕ ਕੀਤਾ, ਮੈਂ ਕੋਈ ਵੀ ਗਲਤੀ ਨਹੀਂ ਕੀਤੀ। ਤੇ ਜਾਣ ਬੁੱਝ ਕੇ ਕੁਛ ਲੋਕ ਮੇਰਾ ਅਕਸ ਖਰਾਬ ਕਰਦੇ ਔਰ ਇਹ ਉਹ ਲੋਕ ਆ ਜਿਨ੍ਹਾਂ ਦਾ ਸਿੱਖ ਸਿਧਾਂਤਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਇਹ ਕਾਫੀ ਕੁਛ ਗੁੱਝਾ ਇਸ਼ਾਰਾ ਕਰਦਾ। ਦੂਜੀ ਚੀਜ਼ ਉਹਨਾਂ ਨੇ ਕਹੀ, ਉਹ ਕਹਿੰਦੇ ਆ ਕਿ ਦੇਖੋ ਜੇ ਮੈਂ ਨਿਯੁਕਤੀਆਂ ਗਲਤ ਕੀਤੀਆਂ ਮੰਨ ਕੇ ਚੱਲਦੇ ਆ ਤੇ ਫਿਰ ਆ ਜਿਹੜਾ ਸੈਕਟਰੀ ਆ ਰੂਪ ਸਿੰਘ ਜਿਹੜਾ ਹਰ ਮਾਮਲੇ ਦੇ ਵਿੱਚ ਉਹ ਵਿਚਰਦਾ ਨਹੀਂ, ਚਾਹੇ ਉਹ ਮੀਡੀਆ ਨੂੰ ਬਾਈਟ ਦੇਣੀ ਹੋਵੇ, ਚਾਹੇ ਉਹ ਕੋਈ ਹੋਰ ਕੰਮ ਕਰਨਾ ਹੋਵੇ, ਤਾਂ ਜਿਹੜਾ ਰੂਪ ਸਿੰਘ ਆ ਇਹਨੂੰ ਵੀ ਤੇ ਤਰੱਕੀ ਦੇ ਕੇ ਮੈਂ ਹੀ ਇੱਥੋਂ ਤੱਕ ਪਹੁੰਚਾਇਆ ਸੀ। ਹੋਰ ਵੀ ਜਿਹੜੇ ਉੱਚ ਅਹੁਦਿਆਂ ਤੇ ਬੈਠੇ ਆ ਉਹਨਾਂ ਦੀਆਂ ਤਰੱਕੀਆਂ ਤੁਸੀਂ ਸਹੀ ਮੰਨਦੇ ਹੋ? ਜਿਹੜੇ ਹੇਠਲੇ ਪੱਧਰ ਤੇ ਮੈਂ ਨਿਯੁਕਤ ਕੀਤੇ ਮੁਲਾਜ਼ਮ ਉਹ ਕੱਢ ਕੇ ਵੀ ਆਹ ਕੰਮ ਕਰਦੇ ਪਏ। ਸੋ ਇਹ ਕਿਵੇਂ ਹੋ ਸਕਦਾ ਕਿ ਵੱਡੀਆਂ ਜਿਹੜੀਆਂ ਨਿਯੁਕਤੀਆਂ ਉਹ ਸਹੀ ਆ ਪਾਰਦਰਸ਼ੀ ਢੰਗ ਨਾਲ ਕੀਤੀਆਂ ਗਈਆਂ, ਇਹ ਹੇਠਲੇ ਮੁਲਾਜ਼ਮ ਜਿਹੜੇ ਕਿ ਲੋੜਵੰਦ ਪਰਿਵਾਰਾਂ ਚੋਂ ਆਏ, ਗਰੀਬ ਪਰਿਵਾਰਾਂ ਚੋਂ ਆਏ ਜਾਂ ਉਹਨਾਂ ਪਰਿਵਾਰਾਂ ਚੋਂ ਆਏ ਜਿਨ੍ਹਾਂ ਨੇ ਸਿੱਖ ਪੰਥ ਲਈ ਬਹੁਤ ਘਾਲਣਾ ਕਰ ਲਈ, ਤੁਸੀਂ ਉਹਨਾਂ ਨੂੰ ਘਰ ਨੂੰ ਤੋੜ ਕੇ ਇਹ ਕਹਿ ਰਹੇ ਹੋ ਕਿ ਨਿਯੁਕਤੀਆਂ ਗਲਤ ਤਰੀਕੇ ਨਾਲ ਕੀਤੀਆਂ ਗਈਆਂ। ਸੋ ਕਿਰਪਾਲ ਸਿੰਘ ਬਡੂੰਗਰ ਨੇ ਹੱਲਾ ਬੋਲਿਆ, ਉਹਨੇ ਕਈ ਸਵਾਲ ਕੀਤੇ ਆ, ਪਰ ਜਿੰਨੇ ਵੀ ਸਵਾਲ ਉਹਨਾਂ ਨੇ ਕੀਤੇ ਉਹਨਾਂ ਸਵਾਲਾਂ ਚੋਂ ਸਵਾਲ ਤੇ ਇਹੋ ਹੀ ਨਿਕਲਦਾ ਨਾ, ਜੇਕਰ ਕਿਰਪਾਲ ਸਿੰਘ ਬਡੂੰਗਰ ਨੇ ਕੋਈ ਗਲਤ ਕੰਮ ਕੀਤਾ ਤੇ ਕਿਰਪਾਲ ਸਿੰਘ ਬਡੂੰਗਰ ਨੂੰ ਫਿਰ ਏਦਾਂ ਜਾਣ ਕਿਉਂ ਦਿੱਤਾ ਜਾ ਰਿਹਾ ਸੁੱਕਾ? ਉਹਦੇ ਤੇ ਕੋਈ ਧਾਰਮਿਕ ਉਹਦੇ ਤੇ ਕੋਈ ਜੁਡੀਸ਼ਰੀ ਕਾਰਵਾਈ ਕਿਉਂ ਨਹੀਂ ਕਰਵਾਉਂਦੇ? ਜਦੋਂ ਇਹ ਘੋਖ ਕਰਕੇ ਕਮੇਟੀ ਦੇ ਜ਼ਰੀਏ ਇਹ ਗੱਲ ਕਹਿੰਦੇ ਪਏ ਆ ਕਿ ਇਹ ਨਿਯੁਕਤੀਆਂ ਗਲਤ ਹੋਈਆਂ ਤਾਂ ਕਿੰਨਾ ਨੁਕਸਾਨ ਹੋਇਆ, ਅਹੁਦੇ ਦੀ ਦੁਰਵਰਤੋਂ ਹੋਈ, ਸਿਧਾਂਤਾਂ ਦਾ ਘਾਣ ਹੋਇਆ, ਸਾਰਾ ਕੁਛ ਹੀ ਹੋਇਆ। ਜਦੋਂ ਇੰਨਾ ਕੁਛ ਹੋਇਆ ਤੇ ਫਿਰ ਕਿਰਪਾਲ ਸਿੰਘ ਬਡੂੰਗਰ ਨੂੰ ਰਿਆਇਤ ਕਿਉਂ ਦਿੱਤੀ ਜਾ ਰਹੀ ਹੈ, ਛੋਟ ਕਿਉਂ ਦਿੱਤੀ ਜਾ ਰਹੀ ਹੈ? ਸਭ ਤੋਂ ਵੱਡਾ ਸਵਾਲ ਆ। ਜੀ ਜਾਂਦੇ ਮਿੰਟੂ ਜੀ ਗੱਲ ਕਰੀਏ, ਪੰਜਾਬ ਨੂੰ ਸੁਪਰੀਮ ਕੋਰਟ ਨੇ ਤਲਬ ਕੀਤਾ ਮਾਮਲਾ ਫਾਂਸੀ ਦੀ ਸਜ਼ਾ ਵਾਲੇ ਕੈਦੀਆਂ ਦਾ। ਦੇਖੋ ਪੰਜਾਬ ਦੇ ਨਾਲ 5-7 ਸਟੇਟਾਂ ਹੋ ਰਿਹਾ ਜਿਨ੍ਹਾਂ ਨੂੰ ਤਲਬ ਕੀਤਾ ਸੁਪਰੀਮ ਕੋਰਟ ਨੇ, ਔਰ ਤਲਬ ਇਸੇ ਕਰਕੇ ਕੀਤਾ ਕਿਉਂਕਿ ਜਿਹੜੇ ਕੋਠੀ ਲੱਗੇ ਲੋਕ ਆ, ਕੈਦ ਹੋਏ ਆ ਜਿਹੜੇ ਫਾਂਸੀ ਦੀ ਜਿਨ੍ਹਾਂ ਨੂੰ ਸਜ਼ਾ, ਉਹ ਜਿਹੜੇ ਕੈਦ ਦੇ ਵਿੱਚ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਆ ਉਹਨਾਂ ਦੇ ਕੁਛ ਅਧਿਕਾਰਾਂ ਨਾਲ ਜੁੜੇ ਮਸਲਾਤ ਨੇ। ਮਸਲਾ ਕੀ ਆ? ਮਸਲਨ ਕਿ ਇੱਕ ਤੇ ਆ ਕਿ ਕੈਦੀ ਨੂੰ ਸੈਪਰੇਟ ਰੱਖਿਆ ਜਾਂਦਾ, ਅਲੱਗ ਰੱਖਿਆ ਜਾਂਦਾ ਦੂਜੇ ਕੈਦੀਆਂ ਦੇ ਨਾਲੋਂ। ਦੂਜੀ ਚੀਜ਼ ਇਹ ਆ ਕਿ ਜਿਹੜਾ ਉਹਨਾਂ ਦਾ ਕੋਈ ਟੱਬਰ ਟੀਰ ਆਉਂਦਾ ਫਾਂਸੀ ਦੀ ਸਜ਼ਾ ਯਾਫਤਾ ਵਾਲੇ ਕੈਦੀਆਂ ਦਾ, ਤਾਂ ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਕੋਈ ਨਿਸ਼ਚਿਤ ਨਹੀਂ ਹੈ, ਕੋਈ ਟਾਈਮ ਨਹੀਂ ਹੈ, ਮਤਲਬ ਕਿ ਮਹੀਨੇ ਬਾਅਦ ਕਰਾਉਂਦੇ ਆ ਜਾਂ ਕਿਤੇ 2 ਮਹੀਨਿਆਂ ਬਾਅਦ ਕਰਾਉਂਦੇ ਆ, ਜਿੱਦਾਂ ਆਮ ਰੈਗੂਲਰ ਮੁਲਾਕਾਤ ਹੁੰਦੀ ਹੈ ਕੈਦੀ ਦੀ, ਓਦਾਂ ਨਹੀਂ ਕਰਵਾਈ ਜਾਂਦੀ। ਤੀਸਰਾ ਇਹ ਹੈ ਕਿ ਜੋ ਕਾਨੂੰਨੀ ਇਮਦਾਦ ਵਾਲਾ ਮਸਲਾ ਉਹ ਵੀ ਇੱਥੇ ਉਲਝਦਾ। ਉਹ ਕਹਿੰਦੇ ਆ ਕਿ ਜੋ ਇੱਕ ਅਧਿਕਾਰ ਹੁੰਦਾ ਕਿਸੇ ਵੀ ਕੈਦੀ ਦਾ ਕਾਨੂੰਨੀ ਇਮਦਾਦ ਦਾ, ਤਾਂ ਕਾਨੂੰਨੀ ਇਮਦਾਦ ਦੇਣ ਦੇ ਮਾਮਲੇ ਦੇ ਵਿੱਚ ਵੀ ਕਿਤੇ ਨਾ ਕਿਤੇ ਇਹਨਾਂ ਦੀ ਅਣਦੇਖੀ ਹੁੰਦੀ ਹੈ, ਜੋ ਕਿ ਸਿੱਧੇ ਤੌਰ ਤੇ ਕੈਦੀ ਦੇ ਅਧਿਕਾਰਾਂ ਨਾਲ ਜੁੜਦਾ ਮਸਲਾ ਹੈ। ਸੋ ਇਸ ਕਰਕੇ ਸੁਪਰੀਮ ਕੋਰਟ ਦੇ ਵਿੱਚ ਇਹ ਪਟੀਸ਼ਨ ਗਈ। ਸੁਪਰੀਮ ਕੋਰਟ ਨੇ ਹੁਣ ਸਾਰਿਆਂ ਨੂੰ ਤਲਬ ਕਰ ਲਿਆ। ਪੰਜਾਬ ਨੂੰ ਪਹਿਲੇ ਨੰਬਰ ਤੇ ਤਲਬ ਕੀਤਾ ਗਿਆ ਕਿਉਂਕਿ ਪੰਜਾਬ ਦੀਆਂ ਸ਼ਿਕਾਇਤਾਂ ਜ਼ਿਆਦੀਆਂ ਨੇ। ਵੈਸੇ ਇਹ ਗੱਲ ਵੇਖਣ 'ਚ ਇਹ ਭਾਵੇਂ ਹਕੀਕਤ ਨਾ ਲੱਗਦੀ ਹੋਵੇ, ਪਰ ਹੈ ਇਹ ਸੱਚ ਆ ਕਿ ਇੱਥੇ ਫਾਂਸੀ ਸਜ਼ਾ ਯਾਫਤਾ ਕੈਦੀਆਂ ਨਾਲ ਹੁੰਦੀ ਬੁਰੀ ਆ। ਦੇਖੋ ਮਸਲਾ ਕੀ ਆ, ਉਦਾਹਰਨ ਦੇ ਤੌਰ ਤੇ ਇਹਨਾਂ ਦਾ ਫੈਸਲਾ ਜਿਹੜਾ ਜ਼ਿਆਦਾ 302 ਵਾਲਿਆਂ ਦਾ ਜਾਂ ਹੋਰ ਕੇਸਾਂ ਵਾਲਿਆਂ ਦਾ ਜਿਹਨਾਂ ਵਿੱਚ ਫਾਂਸੀ ਲੱਗਦੇ ਆ, ਕੋਠੀ ਲੱਗਦੇ ਆ, ਇਹ ਹੁੰਦਾ ਸੈਸ਼ਨ ਕੋਰਟ 'ਚੋਂ। ਸੈਸ਼ਨ ਕੋਰਟ 'ਚੋਂ ਅੱਗੇ ਅਪੀਲ ਜਾਂਦੀ ਹੈ ਹਾਈ ਕੋਰਟ 'ਚ। ਮੰਨ ਲਓ ਹਾਈ ਕੋਰਟ 'ਚੋਂ ਕਿਸੇ ਦੀ ਅਪੀਲ ਰਹਿ ਗਈ, ਫਿਰ ਉਹ ਸੁਪਰੀਮ ਕੋਰਟ 'ਚ ਚਲੇ ਗਈ,
ਸੁਪਰੀਮ ਕੋਰਟ ਨੇ ਫਿਰ ਰੱਦ ਕਰ ਦਿੱਤੀ, ਫਿਰ ਉਹਨੇ ਰਿਵੀਜ਼ਨ ਪਟੀਸ਼ਨ ਪਾ ਦਿੱਤੀ ਤੇ ਉਹਦੇ ਚੋਂ ਬਰੀ ਹੋ ਗਿਆ, ਜਾਂ ਉਹਦੀ ਜਿਹੜੀ ਸਜ਼ਾ ਉਹ ਟੁੱਟ ਗਈ, ਫਾਂਸੀ ਉਹਦੀ ਟੁੱਟ ਗਈ, ਕੋਠੀ ਉਹਦੀ ਟੁੱਟ ਗਈ, ਉਹ ਰਹਿ ਗਈ ਉਮਰ ਕੈਦ। ਤਾਂ ਜਿਹੜਾ ਇਨ ਬਿਟਵੀਨ ਸਮਾਂ ਮੰਨ ਲਓ 5 ਸਾਲ ਦਾ ਜਾਂ 7 ਸਾਲ ਦਾ ਜਾਂ 4 ਸਾਲ ਦਾ 3 ਸਾਲ ਦਾ, ਉਹਨੇ ਇੱਕ ਕੋਠੜੀ 'ਚ ਹੀ ਬਿਤਾਉਣਾ। ਔਰ ਕੋਠੜੀ ਜਿੱਦਾਂ ਆਪਣਾ ਇੱਕ ਛੋਟਾ ਕਮਰਾ ਹੁੰਦਾ ਘਰਾਂ 'ਚ ਸਟੋਰ ਟਾਈਪ, ਸੋ ਛੋਟੇ ਜਿਹੇ ਕਮਰੇ ਦੇ ਵਿੱਚ ਹੀ ਉਹਨੇ ਸਮਾਂ ਗੁਜ਼ਾਰਨਾ। ਕੋਈ ਉੱਥੇ ਚਹਿਲ ਕਦਮੀ ਨਹੀਂ ਕਰ ਸਕਦਾ, ਕੋਈ ਬਾਹਰ ਅੰਦਰ ਦਾ ਨਜ਼ਾਰਾ ਨਹੀਂ ਦੇਖ ਸਕਦਾ। ਸੋ ਇਹ ਕਿਤੇ ਨਾ ਕਿਤੇ ਮਸਲਾ ਜਿਹੜਾ ਉਹ ਉੱਥੇ ਹੁਣ ਸੁਪਰੀਮ ਕੋਰਟ 'ਚ ਵਿਚਾਰਿਆ ਜਾਊਗਾ ਕਿ ਕੀ ਇੱਕ ਬੰਦੇ ਨੂੰ ਇਹੋ ਜਿਹਾ ਮਾਨਸਿਕ ਤਸ਼ੱਦਦ ਦਿੱਤਾ ਜਾ ਸਕਦਾ, ਉਹ ਵੀ ਉਸ ਸੂਰਤ ਦੇ ਵਿੱਚ ਜਿਸ ਸੂਰਤ ਦੇ ਵਿੱਚ ਉੱਤੋਂ ਜਾ ਕੇ ਕਈ ਦਫਾ ਸਜ਼ਾ ਟੁੱਟ ਜਾਂਦੀ ਹੈ। ਸੋ ਇੱਕ ਇਹ ਮੁਲਾਕਾਤ ਵਾਲਾ ਮਸਲਾ, ਔਰ ਇੱਕ ਸਭ ਤੋਂ ਵੱਡਾ ਮੇਜਰ ਇਸ਼ੂ ਇਹੀ ਆ ਕਿ ਇਹ ਕੈਦੀ ਜਿਹੜਾ ਅੱਡ ਰੱਖਿਆ ਜਾਂਦਾ ਉਹ ਬਾਅਦ ਦੇ ਵਿੱਚ ਬਰੀ ਹੋ ਜਾਵੇ ਜਾਂ ਉਹਦੀ ਸਜ਼ਾ ਟੁੱਟ ਜਾਵੇ, ਪਰ ਉਦੋਂ ਤੱਕ ਉਹ ਖੁਦ ਟੁੱਟ ਚੁੱਕਾ ਹੁੰਦਾ ਕਿਉਂਕਿ ਉਹਨੂੰ ਅੱਡ ਰੱਖਿਆ ਜਾਂਦਾ। ਤੀਜਾ ਉਹ ਨੁਕਤਾ ਤੁਹਾਨੂੰ ਮੈਂ ਦੱਸ ਦਿੱਤਾ ਕਿ ਜਿਹੜੀ ਇੱਕ ਇਮਦਾਦ ਮਿਲਦੀ ਹੈ, ਕਾਨੂੰਨੀ ਤੌਰ ਤੇ ਜਿਹੜੀ ਇਮਦਾਦ ਮਿਲਦੀ ਹੈ, ਪੰਜਾਬ ਬਾਰੇ ਸ਼ਿਕਾਇਤ ਇਹ ਵੀ ਆ ਕਿ ਉਹ ਇਮਦਾਦ ਵੀ ਕਈ ਮੌਕਿਆਂ ਤੇ ਕੈਦੀ ਨੂੰ ਮੁਹੱਈਆ ਨਹੀਂ ਕਰਵਾਈ ਜਾਂਦੀ। ਜੀ ਜੀ, ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਪਿਆਰ ਸਤਿਕਾਰ ਸਨੇਗੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਸ ਵਕਤ ਇੱਥੇ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।